ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸ਼ੋਕਰ ਟਰਲਕ ਤੋਂ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 16 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ, ਖਬਰਾਂ ਦੇ ਵੱਲ ਆਈਏ। ਸਵਾਤੀ ਮਾਲੀਵਾਲ ਤੋਂ ਸ਼ੁਰੂਆਤ ਕਰੀਏ। ਸਵਾਤੀ ਮਾਲੀਵਾਲ ਦੇ ਨਾਲ ਜਦੋਂ ਤੋਂ ਘਟਨਾ ਵਾਪਰੀ ਹੈ ਉਹ ਤੋਂ ਆਪਾਂ ਕਈ ਪਹਿਲੂਆਂ ਤੋਂ ਇਹ ਗੱਲਬਾਤ ਕੀਤੀ ਹੈ ਤੇ ਸੋਸ਼ਲ ਮੀਡੀਆ ਤੇ ਵੀ ਤਰ੍ਹਾਂ ਤਰ੍ਹਾਂ ਦੇ ਚਰਚੇ ਆਪਾਂ ਇਸ ਖਬਰ ਨੂੰ ਲੈ ਕੇ ਦੇਖ ਰਹੇ ਹਾਂ। ਸਵਾਤੀ ਮਾਲੀਵਾਲ ਦੇ ਬਾਰੇ ਇਹ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਕਿ ਆਪਣਾ ਅਸਤੀਫਾ ਰੁਕਵਾਉਣ ਗਈ ਸੀ ਕੇਜਰੀਵਾਲ ਦੀ। ਪ੍ਰਵੀਨ ਜੀ, ਆਪਾਂ ਕੱਲ ਵੀ ਇਸ ਪਹਿਲੂ ਤੇ ਗੱਲ ਕਰ ਰਹੇ ਸੀ ਔਰ ਕੱਲ ਵੀ ਆਪਾਂ ਇਹ ਬਾਦਸ਼ਾਹ ਸੀਗਾ ਕਿ 2 ਜਾਂ 3 ਰਾਜ ਸਭਾ ਮੈਂਬਰਾਂ ਤੋਂ ਅਸਤੀਫੇ ਵੀ ਲੈ ਸਕਦੀ ਹੈ ਆਮ ਆਦਮੀ ਪਾਰਟੀ ਔਰ ਉਸ ਤੋਂ ਬਾਅਦ ਨਵਿਆਂ ਨੂੰ ਵੀ ਭੇਜ ਸਕਦੀ ਹੈ। ਕਿਉਂਕਿ ਏਦਾਂ ਜੇ ਕੋਈ ਨਿਰਾਸ਼ ਹੋ ਕੇ ਪਾਰਟੀ ਛੱਡ ਜਾਵੇ ਤਾਂ ਉਹਦੇ ਨਾਲ ਰਾਜ ਸਭਾ ਨਾਲ ਹੀ ਚਲੀ ਜਾਂਦੀ ਹੈ। ਇਸ ਲਈ ਕੇਜਰੀਵਾਲ ਹੋਣੀ ਚਾਹੁੰਦੇ ਨੇ ਕਿ ਇਹ ਅਸਤੀਫੇ ਦੇ ਦੇਣ ਤੇ ਅਸੀਂ ਨਵੇਂ ਬੰਦਿਆਂ ਨੂੰ ਭੇਜ ਦਈਏ। ਇਸ ਕਵਾਇਦ ਦੇ ਵਿੱਚ ਸਵਾਤੀ ਮਾਲੀਵਾਲ ਦਾ ਨਾਮ ਵੀ ਵਿਚਾਰਿਆ ਜਾ ਰਿਹਾ ਸੀ। ਜੀ। ਸੋ ਇਹਦੀ ਜਾਣਕਾਰੀ ਸਵਾਤੀ ਮਾਲੀਵਾਲ ਨੂੰ ਮਿਲੀ, ਇਸ ਲਈ ਉਹ ਆਪਣਾ ਅਸਤੀਫਾ ਰੁਕਵਾਉਣ ਕੇਜਰੀਵਾਲ ਦੇ ਘਰ ਗਈ ਸੀ। ਕਿਉਂਕਿ ਜੋ ਕਹਾਣੀ ਬਾਹਰ ਆ ਰਹੀ ਹੈ ਉਹ ਪੈਰਲਰ ਸਵਾਤੀ ਮਾਲੀਵਾਲ ਦੀ ਸ਼ਿਕਾਇਤ ਦੇ ਬਰਾਬਰ ਚੱਲ ਰਹੀ ਹੈ। ਠੀਕ ਹੈ। ਸ਼ਿਕਾਇਤ ਵਾਲੀ ਘਟਨਾ ਜਾਂ ਮਤਲਬ ਫੋਨ ਵਾਲੀ ਘਟਨਾ ਜਾਂ ਇਹ ਸਾਰੀ ਵਾਰਦਾਤ 13 ਮਈ ਦੀ ਹੈ ਤੇ ਪਰ ਭਾਰਤੀ ਸਮੇਂ ਅਨੁਸਾਰ ਵੀਰਵਾਰ ਰਾਤ ਨੂੰ 16 ਤਰੀਕ ਨੂੰ ਪੁਲਿਸ FIR ਦਰਜ ਕਰਦੀ ਹੈ। ਠੀਕ ਹੈ ਜੀ। FIR ਦਰਜ ਕੱਲ ਹੋ ਗਈ ਹੈ। ਬਕਾਇਦਾ ਤੌਰ ਤੇ ਪੁਲਿਸ ਦੀ ਟੀਮ ਸਵਾਤੀ ਮਾਲੀਵਾਲ ਦੇ ਘਰੇ ਗਈ ਸੀ। ਘਰੇ ਜਾ ਕੇ ਉਹਦਾ ਬਿਆਨ ਦਰਜ ਕੀਤਾ। ਉਸ ਤੋਂ ਬਾਅਦ ਉਸ ਦਾ ਮੈਡੀਕਲ ਕਰਾਉਣ ਲਈ ਉਸਨੂੰ ਏਮਜ਼ ਲੈ ਕੇ ਗਏ। ਰਾਤ ਭਾਰਤੀ ਸਮੇਂ ਅਨੁਸਾਰ ਰਾਤ ਦੇ 11 ਵਜੇ ਉਹਨੂੰ ਏਮਜ਼ ਲਿਜਾਇਆ ਜਾਂਦਾ ਤੇ 3:14 ਤੇ ਏਮਜ਼ ਤੋਂ ਬਾਹਰ ਆਉਂਦੀ ਹੈ ਸਵਾਤੀ ਮਾਲੀਵਾਲ ਪੁਲਿਸ ਦੀ ਟੀਮ ਦੇ ਨਾਲ। ਤੇ ਫਿਰ ਉਹ 3:30 ਵਜੇ ਆਪਣੇ ਰਾਤ ਨੂੰ ਮਤਲਬ ਘਰੇ ਤੜਕੇ ਕਹਿੰਦੀ ਨਹੀਂ ਹੁੰਦਾ ਦੂਏ ਦਿਨ ਦੀ ਫਿਰ ਘਰੇ ਪਹੁੰਚਦੀ ਹੈ। ਇਹ ਸਭ ਦੇ ਦਰਮਿਆਨ ਬਕਾਇਦਾ ਤੌਰ ਤੇ ਵਿਭਵ ਕੁਮਾਰ ਦੇ ਖਿਲਾਫ ਪਰਚਾ ਦਰਜ ਕਰ ਲਿਆ। FIR ਹੋ ਗਈ ਹੈ ਜਿਹਦੇ ਵਿੱਚ ਧਾਰਾ 354 ਛੇੜਛਾੜ ਦੀ ਧਾਰਾ, ਠੀਕ ਹੈ ਜੀ, ਧਾਰਾ 323 ਕੁੱਟਮਾਰ ਦੀ ਧਾਰਾ, ਧਾਰਾ 506 ਜਾਨ ਤੋਂ ਮਾਰਨ ਦੀ ਧਮਕੀ, ਧਾਰਾ 509 ਮਤਲਬ ਘਟੀਆ ਸ਼ਬਦਾਵਲੀ ਦੀ ਵਰਤੋਂ। ਇਹਨਾਂ ਧਾਰਾਵਾਂ ਦੇ ਤਹਿਤ ਵਿਭਵ ਕੁਮਾਰ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ। FIR ਹੋ ਗਈ ਹੈ। ਦੂਸਰੇ ਪਾਸੇ ਰਾਸ਼ਟਰੀ ਮਹਿਲਾ ਕਮਿਸ਼ਨ ਹੈ ਜਿਹੜਾ, ਉਹਨੇ ਮਤਲਬ ਖੁਦੇ ਨੋਟਿਸ ਲਿਆ ਇਸ ਘਟਨਾ ਦਾ ਜੀ ਤੇ ਉਹਨੇ ਵੀ ਵਿਭਵ ਕੁਮਾਰ ਨੂੰ ਤਲਬ ਕਰ ਲਿਆ। ਠੀਕ ਹੈ। ਪਰ ਫਿਲਹਾਲ ਵਿਭਵ ਕੁਮਾਰ ਕੇਜਰੀਵਾਲ ਦੇ ਨਾਲ ਨੇ। ਉਹ ਪਹਿਲਾਂ ਲਖਨਊ 'ਚ ਦੇਖੇ ਗਏ ਸੀ ਤੇ ਹੁਣ ਪੰਜਾਬ 'ਚ ਨੇ ਤੇ ਫਿਰ ਉਹ ਜਦੋਂ ਵਾਪਸ ਜਾਂਦੇ ਨੇ ਫਿਰ ਉਸ ਤੋਂ ਬਾਅਦ ਸਾਫ਼ ਹੋਏਗਾ ਕੀ ਹੈ। ਪਰ ਹੁਣ ਇਸ ਘਟਨਾ ਨੂੰ ਜੇਕਰ ਤੁਸੀਂ ਦੂਸਰੇ ਰਾਜਨੀਤਿਕ ਪਹਿਲੂ ਤੋਂ ਵੀ ਸਮਝਣਾ ਪ੍ਰਵੀਨ ਜੀ ਤਾਂ ਤੁਹਾਨੂੰ ਇਹ ਬਚਣਾ ਪੈਣਾ ਕਿ 13 ਮਈ ਨੂੰ 9:34 ਤੇ ਸਵਾਤੀ ਮਾਲੀਵਾਲ CM ਦੇ ਘਰੇ ਪਹੁੰਚਦੀ ਹੈ। ਉਹ ਸਵਾਤੀ ਮਾਲੀਵਾਲ ਜਿਹੜੀ ਬੇਰੋਕ ਟੋਕ ਕੇਜਰੀਵਾਲ ਦੇ ਦਫ਼ਤਰ 'ਚ, ਉਹਦੇ ਘਰ 'ਚ, ਉਹਦੇ ਰਿਹਾਇਸ਼ ਵਾਲੇ ਉਸ CM ਵਾਲੇ ਬੈਠਕ ਰੂਮ 'ਚ ਆਰਾਮ ਨਾਲ ਜਾ ਸਕਦੀ ਹੈ, ਜਿਸ ਨੂੰ ਕੋਈ ਰੋਕ ਟੋਕ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਤੇ ਉਹ ਸਵਾਤੀ ਮਾਲੀਵਾਲ ਹੈ ਜਿਹੜੀ ਕੇਜਰੀਵਾਲ ਨਾਲ ਜਿਸ ਤਰ੍ਹਾਂ NGO 'ਚ ਕੰਮ ਕਰਦਿਆਂ ਗੱਲ ਕਰਦੀ ਸੀ ਉਸੇ ਤਰ੍ਹਾਂ CM ਰਹਿੰਦਿਆਂ ਗੱਲ ਕਰਦੀ। ਠੀਕ ਹੈ। ਪਰ ਉਸ ਦਿਨ ਉਸਨੂੰ ਡਰਾਇੰਗ ਰੂਮ ਤੋਂ ਅੱਗੇ ਨਹੀਂ ਵਧਣ ਦਿੱਤਾ ਜਾਂਦਾ। ਠੀਕ ਹੈ ਜੀ। ਤੇ ਉਸਨੂੰ ਕਿਹਾ ਜਾਂਦਾ ਕਿ ਤੁਸੀਂ ਇੱਥੇ ਬੈਠੋ। ਵਿਭਵ ਕੁਮਾਰ ਕਹਿੰਦਾ ਕਿ ਤੁਸੀਂ ਇੱਥੇ ਬੈਠੋ, 15-20 ਮਿੰਟ ਇੰਤਜ਼ਾਰ ਕਰੋ, ਮਤਲਬ ਇੰਤਜ਼ਾਰ ਕਰੋ। ਤੇ 15-20 ਮਿੰਟ ਬਾਅਦ ਫਿਰ ਸਵਾਤੀ ਮਾਲੀਵਾਲ ਫਿਰ ਵਿਭਵ ਨੂੰ ਕਹਿੰਦੀ ਹੈ ਕਿ ਕਿੰਨਾ ਟਾਈਮ ਲੱਗੂਗਾ, ਮੈਂ ਮਿਲਣਾ ਹੈ, ਮੇਰਾ ਮਿਲਣਾ ਬਹੁਤ ਜ਼ਰੂਰੀ ਹੈ। ਤੇ ਉਹ ਕਹਿੰਦਾ ਜੀ ਇੰਤਜ਼ਾਰ ਤਾਂ ਕਰਨਾ ਪਊਗਾ, ਉਹ ਬਿਜ਼ੀ ਨੇ ਤੇ ਇਹ ਗਰੰਟੀ ਨਹੀਂ ਕਿ ਮੁਲਾਕਾਤ ਹੋਊਗੀ ਜਾਂ ਨਹੀਂ ਹੋਊਗੀ। ਠੀਕ ਹੈ। ਇਸ ਗੱਲ ਤੋਂ ਕਹਿੰਦੇ ਸਵਾਤੀ ਮਾਲੀਵਾਲ ਨਾਰਾਜ਼ ਹੋ ਕੇ ਡਰਾਇੰਗ ਰੂਮ 'ਚ ਉੱਠਦੀ ਹੈ ਤੇ ਕੇਜਰੀਵਾਲ ਦੇ ਕਮਰੇ ਕੰਨੀ ਨੂੰ ਜਿਹੜਾ ਉਹਦਾ
ਦਫ਼ਤਰੀ ਕਮਰਾ ਉੱਥੇ ਉਸ ਘਰ ਦੇ ਵਿੱਚ, ਉਧਰ ਨੂੰ ਵੱਧਦੀ ਹੈ। ਤੇ ਜਿੱਦਾਂ ਹੀ ਉਧਰ ਨੂੰ ਵੱਧਦੀ ਹੈ ਤੇ ਵਿਵੇਕ ਕੁਮਾਰ ਆਪਣੀ ਕਹਿੰਦੇ ਡਿਊਟੀ ਨਿਭਾਉਂਦੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ, ਜਿੱਥੋਂ ਫਿਰ ਇਹ ਤਕਰਾਰ, ਤਹਿਮਤਬਾਜ਼ੀ, ਬਦਸਲੂਕੀ, ਗਾਲੀ ਗਲੋਚ, ਇਹ ਘਟਨਾਵਾਂ ਜਨਮ ਲੈਂਦੀਆਂ ਨੇ। ਇਹਦੀ ਕਿੰਨੀ ਸੱਚਾਈ ਹੈ, ਕਿੰਨੀ ਹਕੀਕਤ ਹੈ, ਇਹ ਤਾਂ ਵਿਵੇਕ ਕੁਮਾਰ ਜਾਂ ਸਵਾਤੀ ਮਾਲੀਵਾਲ ਜਾਂ ਉੱਥੇ ਦੇ ਜੇ CCTV ਲੱਗੇ ਹੋਣਗੇ ਤਾਂ ਉਹ ਜਾਣਦੇ ਹੋਣਗੇ। ਪਰ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਜਾਂਦਾ, ਇੱਕ ਲਾਈਨ 'ਚ ਸ਼ਿਕਾਇਤ ਜਾਂਦੀ ਹੈ ਜੀ। ਇੱਕ ਲਾਈਨ ਦੀ ਸ਼ਿਕਾਇਤ ਦੇ ਵਿੱਚ ਸਵਾਤੀ ਮਾਲੀਵਾਲ ਕਹਿੰਦੀ ਹੈ ਕਿ ਮੈਂ ਹੁਣ CM ਦੇ ਘਰੇ ਆ, ਉਹਨਾਂ ਨੇ ਆਪਣੇ PA ਵਿਵੇਕ ਕੁਮਾਰ ਤੋਂ ਮੇਰੀ ਕੁੱਟਮਾਰ ਕਰਵਾਈ। ਠੀਕ ਹੈ। ਜਾਂ ਉਹਨਾਂ ਦੇ PA ਵਿਵੇਕ ਕੁਮਾਰ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ। ਇੱਕ ਲਾਈਨ ਦੀ ਸ਼ਿਕਾਇਤ ਸੀ, ਜਿਸ ਤੋਂ ਬਾਅਦ ਸਾਰੀ ਘਟਨਾ ਮੋੜਾ ਖਾ ਗਈ। ਹੁਣ ਸਵਾਲ ਇਹ ਹੈ ਕਿ ਵਿਵੇਕ ਕੁਮਾਰ ਦੀ ਕੀ ਇੰਨੀ ਹਿੰਮਤ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ। ਹੁਣ ਇਹਦਾ ਪਹਿਲੂ ਇਹ ਨਿਕਲਿਆ ਕਿ ਜਦੋਂ NGO 'ਚ ਕੰਮ ਕਰਦੇ ਸੀ ਦੋਨੇ ਜਣੇ, ਸਵਾਤੀ ਮਾਲੀਵਾਲ ਤੇ ਵਿਵੇਕ ਕੁਮਾਰ, ਤਾਂ ਉਸ ਸਮੇਂ ਸਵਾਤੀ ਮਾਲੀਵਾਲ ਉਸ NGO ਦੀ ਆਲ ਇਨ ਆਲ ਸੀ। ਚਿਹਰਾ ਮੋਹਰਾ ਨਾਮ ਸਾਰਾ ਕੁਛ ਉਹ ਸੀ, ਤੇ ਇੱਕ ਤਰ੍ਹਾਂ ਨਾਲ ਵਿਵੇਕ ਕੁਮਾਰ ਦੀ ਬੌਸ ਸੀ ਉਹ। ਦੇਖ ਲਓ, ਤੇ ਉਹਨੂੰ ਲੱਗਿਆ ਕਿ ਜਿਹੜਾ ਮੇਰੇ ਅੰਡਰ ਕੰਮ ਕਰਦਾ ਸੀ ਉਹ ਮੈਨੂੰ ਰੋਕ ਰਿਹਾ ਅੱਜ। ਇੱਕ ਪਹਿਲੂ ਇਹ। ਦੂਸਰਾ, ਵਿਵੇਕ ਕੁਮਾਰ ਆਪਣੇ ਨਵੇਂ ਆਕਾ ਦੇ ਹੁਕਮਾਂ ਦੇ ਹਿਸਾਬ ਨਾਲ ਰੋਕ ਰਿਹਾ ਹੋਊਗਾ, ਇਹਦਾ ਮਤਲਬ ਉਹ ਆਪਣੇ ਆਪ ਕਿਉਂ ਰੋਕੂਗਾ। ਸੋ ਇਸ ਪਹਿਲੂ 'ਚ ਗੱਲ ਉੱਭਰੀ ਕਿ ਉਸ ਦਿਨ 13 ਮਈ ਨੂੰ ਸਵਾਤੀ ਮਾਲੀਵਾਲ ਨੂੰ ਇਹ ਜਾਣਕਾਰੀ 12 ਨੂੰ ਮਿਲ ਗਈ ਸੀ ਕਿ ਮੈਨੂੰ ਹਟਾ ਕੇ ਇੱਕ ਵਕੀਲ ਸਾਹਿਬ ਨੂੰ ਰਾਜ ਸਭਾ ਦੇਣ ਦੀ ਤਿਆਰੀ ਹੈ। ਤੇ ਉਹਨੂੰ ਵਰਕਰਾਂ ਰਾਹੀਂ ਕਹਿੰਦੇ ਕਿ ਇਹ ਸੁਨੇਹਾ ਵੀ ਲਗਭਗ ਪਹੁੰਚਿਆ ਸੀਗਾ, ਤੁਸੀਂ ਅਸਤੀਫਾ ਦੇ ਦਿਓ, ਤੁਹਾਨੂੰ ਪਾਰਟੀ 'ਚ ਚੰਗੇ ਅਹੁਦੇ ਤੇ ਐਡਜਸਟ ਕੀਤਾ ਜਾਊਗਾ। ਠੀਕ ਹੈ। ਸੋ ਕਹਿੰਦੇ ਇਸੇ ਸੁਨੇਹੇ ਦੀ ਪੁਸ਼ਟੀ ਕਰਨ ਲਈ ਜਾਂ ਆਪਣੇ ਅਸਤੀਫੇ ਨੂੰ ਲੈ ਕੇ ਖੜੇ ਹੋ ਰਹੇ ਮਸਲੇ ਨੂੰ ਹੱਲ ਕਰਨ ਲਈ ਜਾਂ ਆਪਣਾ ਅਸਤੀਫਾ ਜਾਂ ਆਪਣੀ ਰਾਜ ਸਭਾ ਬਚਾਉਣ ਦੇ ਲਈ ਕਹਿੰਦੇ ਸਵਾਤੀ ਮਾਲੀਵਾਲ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨ ਗਈ ਸੀ। ਹੁਣ ਇਸ ਗੱਲ ਨੂੰ ਹੋਰ ਹਵਾ ਕਿੱਥੋਂ ਮਿਲਦੀ ਹੈ ਪ੍ਰਵੀਨ ਜੀ, ਕਿ 12 ਮਈ ਨੂੰ 13 ਮਈ ਵਾਲੀ ਇਸ ਘਟਨਾ ਤੋਂ ਪਹਿਲਾਂ ਸਵੇਰੇ 9:30 ਪਹੁੰਚਦੀ ਹੈ। ਇਹਦਾ ਮਤਲਬ 12 ਨੂੰ ਕੁਛ ਹਲਚਲ ਹੋਈ ਹੈ ਨਾ, ਤਾਂ ਹੀ ਸਵੇਰੇ ਪਹੁੰਚ ਗਈ ਬੀਬੀ। 12 ਮਈ ਨੂੰ ਅਰਵਿੰਦ ਕੇਜਰੀਵਾਲ ਆਪਣੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਦੇ ਨਾਲ ਅਭਿਸ਼ੇਕ ਮਨੂ ਸਿੰਘਵੀ ਨੂੰ ਮਿਲਣ ਜਾਂਦੇ ਨੇ ਜੀ। ਤੇ ਇਹ ਚਰਚਾ ਨਿਕਲ ਕੇ ਆਈ ਹੈ ਕਿ ਸਵਾਤੀ ਮਾਲੀਵਾਲ ਦੀ ਥਾਂ ਤੇ ਕੇਜਰੀਵਾਲ ਹੁਣ ਅਭਿਸ਼ੇਕ ਮਨੂ ਸਿੰਘਵੀ ਨੂੰ ਰਾਜ ਸਭਾ ਭੇਜਣਾ ਚਾਹੁੰਦੇ ਨੇ। ਹੁਣ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਭਿਸ਼ੇਕ ਮਨੂ ਸਿੰਘਵੀ ਵੱਡੇ ਵਕੀਲ ਵੀ ਨੇ ਤੇ ਕਾਂਗਰਸ ਦੇ ਵੱਡੇ ਲੀਡਰ ਵੀ ਨੇ, ਤੇ ਉਹਨਾਂ ਨੇ ਰਾਜ ਸਭਾ ਦੀਆਂ ਪੌੜੀਆਂ ਬਾਇਆ ਹਿਮਾਚਲ ਚੜ੍ਹਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਸੀ, ਪਰ ਉਹ ਸਫਲ ਨਹੀਂ ਹੋਏ। ਸੋ ਇਸ ਲਈ ਮਤਲਬ ਉਹ ਲਾਲਸਾ ਵੀ ਕਿਤੇ ਨਾ ਕਿਤੇ ਪਈ ਹੋਣੀ ਕਿ ਮੈਂ ਇੱਕ ਤਰ੍ਹਾਂ ਕਰਕੇ ਦਿਖਾਉਣਾ। ਤੇ ਇੱਧਰ ਇਸ ਮੌਕੇ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਦੇ ਉਹ ਵਕੀਲ ਨੇ। ਹਾਂਜੀ। ਤੇ ਇਸ ਗੱਲ ਨੇ ਉਹਨਾਂ ਨੂੰ ਕੇਜਰੀਵਾਲ ਦੇ ਨੇੜੇ ਵੀ ਲਿਆਂਦਾ ਹੋਣਾ। ਤੇ ਹੁਣ ਜੇ ਉਹ 12 ਮਈ ਨੂੰ ਮੁਲਾਕਾਤ ਹੁੰਦੀ ਆ ਤਾਂ ਕੇਜਰੀਵਾਲ ਦੀ ਧਿਰ ਤੇ ਅਭਿਸ਼ੇਕ ਮਨੂ ਸਿੰਘਵੀ ਦੀ ਧਿਰ ਇਹ ਕਹਿ ਸਕਦੀ ਹੈ ਕਿ ਉਹ ਸਾਡਾ ਕਲਾਇੰਟ ਹੈ ਜਾਂ ਉਹ ਸਾਡੇ ਵਕੀਲ ਨੇ, ਅਸੀਂ ਤਾਂ ਉਸ ਸੰਬੰਧ 'ਚ ਮੁਲਾਕਾਤ ਕੀਤੀ ਆਪਣੇ ਕੇਸ ਦੇ ਸੰਬੰਧ 'ਚ। ਹਾਂਜੀ। ਪਰ ਸਵਾਤੀ ਮਾਲੀਵਾਲ ਜਾਂ ਕੇਜਰੀਵਾਲ ਦੀ ਹੋਰ ਟੀਮ ਦੇ ਜਾਂ ਉਸ ਦੇ ਆਲੇ ਦੁਆਲੇ ਨੂੰ ਇਹ ਲੱਗ ਰਿਹਾ ਕਿ ਇਹ ਸਾਰੀ ਕਹਾਣੀ ਰਾਜ ਸਭਾ ਨੂੰ ਲੈ ਕੇ ਇਹ ਸਭ ਦੇ ਦਰਮਿਆਨ ਜਿਹੜੀ ਬਿਨਾਂ ਰੋਕ ਟੋਕ ਮਿਲ ਲੈਂਦੀ ਸੀ ਉਸ ਨੂੰ ਫਿਰ ਰੁਕਣਾ ਕਿਉਂ ਪਿਆ, ਉਸ ਦੇ ਰਾਹ 'ਚ ਰੋੜੇ ਕਿੱਥੋਂ ਆਏ? ਕਿਉਂਕਿ ਕੇਜਰੀਵਾਲ ਕਹਿੰਦੇ ਉਹਨੂੰ ਹੁਣ ਮਿਲਣਾ ਨਹੀਂ ਚਾਹੁੰਦੇ ਸੀ। ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਕੋਈ ਇਸ ਗੱਲ ਤੋਂ ਵੀ ਨਾਰਾਜ਼ ਨਹੀਂ ਕਿ ਬੀਬੀ ਤੂੰ ਤਾਂ ਇੰਨੀ ਤੇਜ਼ ਤਰਾਰ ਸੀ, ਤੇਰੇ ਨਾਲ ਦੇ ਸਾਥੀ ਕਹਿੰਦੇ ਕਿ ਤੂੰ ਤਾਂ ਚੁੱਪ ਰਹਿਣ ਵਾਲੀ ਨਹੀਂ, ਤੇ ਮੇਰੇ ਜੇਲ੍ਹ ਜਾਣ ਤੋਂ ਬਾਅਦ ਤੂੰ ਬੋਲੀ ਨਹੀਂ, ਤੂੰ ਰਿਐਕਟ ਨਹੀਂ ਕੀਤਾ। ਤੇ ਦੂਸਰਾ ਕਹਿੰਦੇ ਇਸ ਗੱਲ ਤੋਂ ਵੀ ਨਾਰਾਜ਼ ਸੀ ਕਿ ਉਹਨਾਂ ਦਿਨਾਂ 'ਚ ਅਮਰੀਕਾ ਛੁੱਟੀਆਂ ਕੱਟ ਰਹੀ ਸੀ ਤੂੰ। ਪਰ ਇਹੋ ਪਹਿਲੂ ਨਹੀਂ, ਤਾਜ਼ਾ ਪਹਿਲੂ ਇਹ ਵੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਸੂਚਨਾ ਮਿਲ ਰਹੀ ਹੈ ਕਿ ਬੀਬੀ ਭਾਜਪਾ ਦੇ ਸੰਪਰਕ 'ਚ ਹੈ। ਤੇ ਇਸ ਲਈ ਉਹ ਸੰਜੇ ਸਿੰਘ ਦੀ ਪ੍ਰੈਸ ਕਾਨਫਰੰਸ ਡੈਮੇਜ ਕੰਟਰੋਲ ਵਜੋਂ ਵੇਖੀ ਗਈ। ਪਰ ਅਚਾਨਕ ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਸਵੈ ਨੋਟਿਸ ਲੈਣਾ, ਇਸ ਨੂੰ ਭਾਜਪਾ ਵਾਲੇ ਪਾਸੋਂ ਦੇਖਿਆ ਜਾ ਰਿਹਾ। ਤੇ ਅਭਿਸ਼ੇਕ ਮਨੂ ਸਿੰਘਵੀ ਨੇ ਅਜੇ ਕਾਂਗਰਸ ਛੱਡੀ ਨਹੀਂ ਹੈ। ਤੇ ਇੱਧਰ ਪ੍ਰਿਯੰਕਾ ਗਾਂਧੀ ਸਵਾਤੀ ਮਾਲੀਵਾਲ ਦੇ ਹੱਕ 'ਚ ਬੋਲ ਰਹੀ ਹੈ। ਹਾਂਜੀ। ਕਿ ਜਿਹੜੀ ਗੱਲ ਭਾਜਪਾ ਜਾਣਦੀ ਹੈ ਉਹਨੂੰ ਕਾਂਗਰਸ ਨੂੰ ਵੀ ਪਤਾ ਲੱਗ ਗਿਆ ਕਿ ਜੇ ਸਵਾਤੀ ਮਾਲੀਵਾਲ ਜਿੱਧਰ ਵੀ ਜਾਊਗੀ ਰਾਜ ਸਭਾ ਨਾਲ ਹੀ ਆਊਗੀ। ਸੋ ਇਸ ਲਈ ਜੇ ਉਹ ਅਸਤੀਫਾ ਨਹੀਂ ਦਿੰਦੀ, ਪਾਰਟੀ ਵੀ ਬਦਲ ਲੈਂਦੀ ਹੈ, ਕਿਸੇ ਹੋਰ ਧਿਰ ਨਾਲ ਵੀ ਖੜ ਜਾਂਦੀ ਹੈ, ਤਾਂ ਵੀ ਉਹਦੀ ਰਾਜ ਸਭਾ ਦੀ ਸੀਟ 2023 ਤੱਕ ਬਰਕਰਾਰ ਹੈ। ਸੋ ਇਸ ਲਈ ਹੁਣ ਇਹ ਸਾਰਾ ਬਖੇੜਾ ਕਹਿੰਦੇ ਰਾਜ ਸਭਾ ਦੀ ਸੀਟ ਨੂੰ ਲੈ ਕੇ ਹੈ। ਪਰ ਸਵਾਤੀ ਮਾਲੀਵਾਲ ਨੇ ਕਿਹਾ ਕਿ ਮੇਰੇ ਨਾਲ ਬਦਸਲੂਕੀ ਹੋਈ, ਮੇਰੇ ਨਾਲ ਜਾਤੀ ਹੋਈ, ਮੇਰੇ ਨਾਲ ਕੁੱਟਮਾਰ ਹੋਈ। ਸੋ ਹੁਣ 3 ਦਿਨਾਂ ਬਾਅਦ ਪੁਲਿਸ ਬਿਆਨ ਦਰਜ ਕਰਦੀ ਹੈ, 3 ਦਿਨਾਂ ਬਾਅਦ FIR ਹੁੰਦੀ ਹੈ, 3 ਦਿਨਾਂ ਬਾਅਦ ਮੈਡੀਕਲ ਹੁੰਦਾ ਹੈ। ਤੇ ਇਹਦਾ ਕੀ ਰਾਜਨੀਤਿਕ ਪਹਿਲੂ ਦ੍ਰਿਸ਼ ਬਣੂਗਾ ਇਹ ਆਉਣ ਵਾਲਾ ਸਮਾਂ ਦੱਸੂਗਾ। ਫਿਲਹਾਲ
ਸੰਜੇ ਸਿੰਘ ਨੇ ਤਾਂ ਇਹ ਕਹਿ ਕੇ ਸਾਰਤਾ ਸੀਗਾ ਕੇਜਰੀਵਾਲ ਜੀ ਨੂੰ ਪਤਾ ਉਹ ਕਾਰਵਾਈ ਕਰਨਗੇ, ਪਰ ਜੇ ਕੇਜਰੀਵਾਲ ਜੀ ਨੂੰ ਪਤਾ ਤੇ ਕਾਰਵਾਈ ਕਰਨਗੇ ਫਿਰ ਹੁਣ ਤੱਕ ਪੀਏ ਨੂੰ ਨਾ ਹਟਾਇਆ ਨਾ ਨੋਟਿਸ ਜਾਰੀ ਕੀਤਾ, ਉਲਟਾ ਉਹਨੂੰ ਨਾਲ ਲੈ ਕੇ ਘੁਮਾਇਆ ਜਾ ਰਿਹਾ, ਸੈਰ ਕਰਾਈ ਜਾ ਰਹੀ ਹੈ। ਸੋ ਇੱਥੋਂ ਪਤਾ ਲੱਗਦਾ ਕਿ ਵਿਵੇਕ ਕੁਮਾਰ ਕਿੰਨੇ ਕੇਜਰੀਵਾਲ ਦੇ ਨੇੜੇ ਹੋ ਚੁੱਕੇ ਨੇ, ਕਿੰਨੇ ਖਾਸ ਨੇ, ਉਹਨਾਂ ਦੇ ਪਰਸਨਲ ਸੈਕਟਰੀ ਨੇ। ਔਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਉਹ ਵਿਅਕਤੀ ਨੇ ਜਿਹਦੇ ਨਾਲ ਜੇਲ੍ਹ 'ਚ ਰੋਜ਼ ਮੁਲਾਕਾਤ ਕਰਨ ਦੀ ਪਰਮਿਸ਼ਨ ਲਈ ਹੋਈ ਸੀ ਕੇਜਰੀਵਾਲ ਨੇ। ਇਹਦਾ ਮਤਲਬ ਕਿੰਨਾ ਖਾਸ ਹੋਏਗਾ। ਧਰਮ ਪਤਨੀ ਤੇ ਵਿਵੇਕ ਕੁਮਾਰ ਇਹ ਦੋ ਵਿਅਕਤੀ ਸੀ ਜਿਨ੍ਹਾਂ ਨੂੰ ਕੇਜਰੀਵਾਲ ਨੇ ਕਿਹਾ ਸੀਗਾ ਕਿ ਮੈਨੂੰ ਰੋਜ਼ ਮਿਲ ਸਕਦੇ ਨੇ। ਜੀ ਜੀ ਬਿਲਕੁਲ। ਤੇ ਦੂਜੀ ਗੱਲ ਇਹ ਵੀ ਹੈ ਨਾ ਕਿ ਇਉਂ ਪ੍ਰਤੀਤ ਹੁੰਦਾ ਸ਼ਰਮਾ ਜੀ, ਜਦੋਂ ਤੁਹਾਡੀ ਗੱਲਬਾਤ ਵੀ ਸੁਣਦੇ ਆ ਜਾਂ ਜੋ ਇਹ ਵਾਪਰ ਰਹੀਆਂ ਲਗਾਤਾਰ ਘਟਨਾਵਾਂ, ਕਿ ਅੰਦਰ ਖਾਤੇ ਆਮ ਆਦਮੀ ਪਾਰਟੀ ਦੇ ਵਿੱਚ ਦੋ ਗਰੁੱਪ ਬਣ ਗਏ ਆ। ਇੱਕ ਉਹ ਜਿਹੜਾ ਗਰੁੱਪ ਆਲ ਇਨ ਆਲ ਸਾਰੇ ਕਾਸੇ ਤੇ ਕਬਜ਼ਾ ਚਾਹੁੰਦਾ ਹੈ, ਇੱਕ ਉਹ ਜਿਹੜਾ ਗਰੁੱਪ ਇਹ ਚਾਹੁੰਦਾ ਹੈ ਕਿ ਥੋੜੀ ਜਿਹੀ ਡੈਮੋਕ੍ਰੇਸੀ ਅੰਦਰ ਬਚੀ ਰਹੇ ਤਾਂ ਜੋ ਬਾਹਰ ਬੋਲਣ ਜੋਗੇ ਰਹੀਏ, ਬਾਹਰ ਕਹਿਣ ਜੋਗੇ ਰਹੀਏ। ਪ੍ਰਵੀਨ ਜੀ, ਤੁਸੀਂ ਨਾ ਇੱਕ ਵੱਡਾ ਸਵਾਲ ਖੜਾ ਕਰ ਰਹੇ ਹੋ। ਜੀ ਜੀ। ਮੈਂ ਇਸ ਮਾਮਲੇ 'ਚ ਅਜੇ ਸਪਸ਼ਟ ਨਹੀਂ ਹਾਂ, ਪਰ ਮੈਨੂੰ ਸ਼ੈਲੀ ਤੋਂ, ਬੋਲੀ ਤੋਂ, ਅੰਦਾਜ਼ ਤੋਂ ਇਹ ਵੀ ਲੱਗ ਰਿਹਾ ਕਿ ਸੰਜੇ ਸਿੰਘ ਵੀ ਹੁਣ ਕਿਸੇ ਹੋਰ ਪਾਲੇ 'ਚ ਖੜਨ ਦੇ ਬਾਰੇ ਸੋਚਣ ਲੱਗੇ। ਹਾਂਜੀ ਹਾਂਜੀ। ਨਹੀਂ ਦੇਖੋ, ਸੰਜੇ ਹੋਰ ਪਾਲੇ 'ਚ ਵੀ ਹੋ ਸਕਦਾ। ਦੂਜਾ ਇਹ ਹੈ ਕਿ ਅੰਦਰ ਖਾਤੇ ਜਿਹੜੀ ਦਿੱਲੀ ਦੇ ਵਿੱਚ ਜਿਹੜੀ ਪਾਰਟੀ ਆ ਨਾ, ਰਾਘਵ ਚੱਡੇ ਦਾ ਬਾਹਰੋਂ ਨਾ ਆਉਣਾ, ਦੂਜਿਆਂ ਦਾ ਰਾਜ ਸਭਾ ਮੈਂਬਰਾਂ ਦਾ ਚੁੱਪ ਕਰ ਜਾਣਾ। ਸੋ ਇਹ ਗੱਲ ਇੱਥੋਂ ਵੀ ਉੱਠੀ ਵੀ ਜੇਕਰ ਆਪਾਂ ਇਸ ਤਰ੍ਹਾਂ ਹੀ ਕਰਦੇ ਰਹੇ ਕਿ ਫਲਾਂ ਬੰਦੇ ਨੂੰ VIP ਨੂੰ ਰਾਜ ਸਭਾ ਭੇਜਤਾ, ਫਲਾਂ ਬੰਦੇ ਨੂੰ, ਸਾਡੇ ਲਈ ਲੜੂ ਕੌਣ? ਤੇ ਜਦੋਂ ਇਹ ਗੱਲਾਂ ਛਿੜੀਆਂ ਤਾਂ ਉਹ ਕਹਿੰਦੇ ਕਿ ਫਿਰ ਸਾਨੂੰ ਸਿਖਾਓ ਨਾ, ਅਸੀਂ ਇੱਥੇ ਤੱਕ ਆਏ ਹਾਂ ਤਾਂ ਕਿਸੇ ਗੱਲ ਕਰਕੇ ਆਏ ਹਾਂ। ਤਾਂ ਫਿਰ ਇਹ ਗੱਲਾਂ ਤੁਹਾਨੂੰ ਪਤਾ ਹੈ, ਫਿਰ ਜਦੋਂ ਕਿਸੇ ਦੀ ਈਗੋ ਹਰਟ ਹੁੰਦੀ ਹੈ ਨਾ, ਖਾਸ ਕਰਕੇ ਜਿਹੜੇ ਬੰਦੇ ਕੋਲੇ ਪਾਵਰ ਹੋਵੇ, ਉਹ ਫਿਰ ਬਹੁਤ ਚੀਜ਼ਾਂ ਨੂੰ ਹੋਰ ਤਰੀਕੇ ਨਾਲ ਘੁਮਾਉਂਦਾ। ਹੁਣ ਜਿਹੜੀ ਸਵਾਤੀ ਮਾਲੀਵਾਲ ਦੇ ਅਮਰੀਕਾ ਜਾਣ ਵਾਲੀ ਘਟਨਾ, ਹਾਂਜੀ ਹਾਂਜੀ ਹਾਂਜੀ, ਉਸ ਨੂੰ ਇਸ ਐਂਗਲ ਤੋਂ ਵੀ ਮਤਲਬ ਕੇਜਰੀਵਾਲ ਦੀ ਧਿਰ ਬਾਚ ਰਹੀ ਆ ਕਿ ਸਵਾਤੀ ਮਾਲੀਵਾਲ ਨਾਰਾਜ਼ ਹੋ ਕੇ ਗਈ ਸੀ। ਕਹਿੰਦੇ ਕਿ ਉਹ ਚਾਹੁੰਦੀ ਸੀ ਕਿ ਸੁਨੀਤਾ ਕੇਜਰੀਵਾਲ ਜਾਂ ਆਤਸ਼ੀ ਦਾ ਨਾਂ ਨਾ ਵਿਚਾਰੋ, CM ਕਾਰਜਕਾਰੀ CM ਦੇ ਵਜੋਂ ਮੇਰਾ ਨਾਮ ਵਿਚਾਰੋ। ਇਹ ਵੀ ਪਹਿਲੂ ਆ ਰਿਹਾ। ਜੀ 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 ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਕੇਜਰੀਵਾਲ ਨੇ ਕਹਿੰਦੇ ਜੇਲ੍ਹ ਤੋਂ ਬਚਣ ਦੇ ਨਾਂ ਤੇ ਪੰਜਾਬੀਆਂ ਤੋਂ ਵੋਟਾਂ ਮੰਗੀਆਂ ਨੇ। ਪੰਜਾਬੀਆਂ ਨੇ ਤਾਂ ਕਦੇ ਕੇਜਰੀਵਾਲ ਨੂੰ ਨਾ ਹੀ ਨਹੀਂ ਕੀਤੀ, ਪਰ ਪੰਜਾਬ ਦੇ ਕਈ ਮਸਲੇ ਨੇ ਜਿਹੜੇ ਕੇਜਰੀਵਾਲ ਤੋਂ ਹੱਲ ਨਹੀਂ ਹੋਏ। ਨਹੀਂ ਦੇਖੋ ਪ੍ਰਵੀਨ ਜੀ, ਅਰਵਿੰਦ ਕੇਜਰੀਵਾਲ 2 ਦਿਨਾਂ ਦੇ ਪੰਜਾਬ ਦੇ ਦੌਰੇ ਤੇ ਨੇ, ਔਰ ਆਪਾਂ ਇਹ ਗੱਲ ਬਹੁਤ ਪਹਿਲਾਂ ਦਰਸ਼ਕਾਂ ਨਾਲ ਸਾਂਝੀ ਕਰ ਲਈ ਸੀ ਕਿ ਉਹ ਜਲਦੀ ਅੰਮ੍ਰਿਤਸਰ ਆਉਣਗੇ। ਸੋ ਬਾਕੀ 23 ਤਰੀਕ ਤੋਂ ਬਾਅਦ ਉਹਨਾਂ ਦੇ ਤੈਅ ਸ਼ਡਿਊਲ ਦੇ ਤਹਿਤ ਪੰਜਾਬ 'ਚ ਪ੍ਰਚਾਰ ਸ਼ੁਰੂ ਹੋਣਾ, ਪਰ ਇਹ 2 ਦਿਨਾਂ ਦੇ ਦਰਮਿਆਨ ਦੇ ਲਈ ਉਹ ਕੱਲ ਸ਼ਾਮ ਨੂੰ ਅੰਮ੍ਰਿਤਸਰ ਪਹੁੰਚਦੇ ਨੇ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਲ, ਕੁਲਦੀਪ ਧਾਲੀਵਾਲ ਹੋਰਾਂ ਦੇ ਨਾਲ ਤੇ ਹੋਰ ਲੀਡਰਾਂ ਦੇ ਨਾਲ, ਵਰਕਰਾਂ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਂਦੇ ਨੇ, ਅਰਦਾਸ ਜੋਦੜੀ ਕਰਦੇ ਨੇ ਤੇ ਉਸ ਤੋਂ ਬਾਅਦ ਦੁਰਗਿਆਣਾ ਮੰਦਿਰ ਮੱਥਾ ਟੇਕਦੇ ਨੇ ਤੇ ਫਿਰ ਕੁਲਦੀਪ ਧਾਲੀਵਾਲ ਦੇ ਲਈ ਵੋਟਾਂ ਮੰਗਣ ਦੇ ਲਈ ਟੈਂਪੂ ਦੀ ਛੱਤ ਤੇ ਚੜ੍ਹ ਜਾਂਦੇ ਨੇ ਤੇ ਬਕਾਇਦਾ ਰੋਡ ਸ਼ੋਅ ਹੁੰਦਾ ਹੈ। ਰੋਡ ਸ਼ੋਅ ਦੀ ਮਹਾਰਤ ਹੈ ਇਹਨਾਂ ਕੋਲ, ਪਰ ਇਸ ਰੋਡ ਸ਼ੋਅ ਦੇ ਕੁਝ ਮਾਇਨੇ ਨੇ ਜੀ। ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਵਿਚਾਰੇ ਦੇ ਵਿਕਟਮ ਵਜੋਂ ਪੇਸ਼ ਕੀਤਾ ਤੇ ਉਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਦੇ ਕਾਰਜਾਂ ਦੇ ਹਵਾਲੇ ਨਾਲ ਵੋਟ ਮੰਗਣ ਦੀ ਬਜਾਏ ਆਪਣੇ ਆਪ ਨੂੰ ਕੁਰਬਾਨੀਆਂ ਦਾ ਪੁੰਜ ਦਿਖਾ ਕੇ ਵੋਟ ਮੰਗੀ ਕਿ ਦੇਖੋ ਮੈਨੂੰ ਅੰਦਰ ਧੱਕਤਾ, ਮੈਨੂੰ 15 ਦਿਨ ਇਨਸੂਲਿਨ ਨਹੀਂ ਦਿੱਤੀ, ਮੇਰੇ ਨਾਲ ਧੱਕਾ ਕੀਤਾ ਕਿਉਂਕਿ ਮੈਂ ਤੁਹਾਡੀ ਲੜਾਈ ਲੜਦਾ, ਮੈਂ ਤੁਹਾਡੇ ਲਈ ਕੁਝ ਕਰਨਾ ਚਾਹੁੰਦਾ, ਤਾਂ ਕਰਕੇ ਮੈਨੂੰ ਭਾਜਪਾ ਅੰਦਰ ਸਿੱਟ ਰਹੀ ਆ। ਜੇ ਤੁਸੀਂ ਝਾੜੂ ਵਾਲਾ ਬਟਨ ਦਬਾਓਗੇ ਤਾਂ 2 ਤਰੀਕ ਨੂੰ ਮੈਨੂੰ ਅੰਦਰ ਨਹੀਂ ਜਾਣਾ ਪਊਗਾ। ਹਾਂਜੀ ਹਾਂਜੀ। ਮਤਲਬ ਉਧਰ ਅਮਿਤ ਸ਼ਾਹ ਕਹੀ ਜਾਂਦਾ ਕਿ ਇਹ ਭਾਈ ਇਹਨੂੰ ਸਪੈਸ਼ਲ ਟ੍ਰੀਟਮੈਂਟ ਹੈ। ਸੁਪਰੀਮ ਕੋਰਟ ਕਹਿੰਦੀ ਤੁਸੀਂ ਸਾਡੇ ਤੇ ਚਰਚਾ ਕਰਦੇ ਹੋ, ਸਾਡੇ ਤੇ ਸਵਾਲ ਖੜਾ ਕਰਦੇ ਹੋ, ਸਵਾਗਤ ਹੈ ਇਹਦਾ, ਪਰ ਅਸੀਂ ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੱਤੀ। ਅਸੀਂ ਸਪਸ਼ਟ ਕਿਹਾ ਕਿ ਭਾਈ 2 ਤਰੀਕ ਨੂੰ ਸਰੈਂਡਰ ਕਰਨਾ ਪੈਣਾ ਤੇ ਉਹ ਸਰੈਂਡਰ ਕਰਨਾ ਪੈਣਾ। ਪਰ ਫਿਰ ਅਰਵਿੰਦ ਕੇਜਰੀਵਾਲ ਕਿਸੇ ਦਾ ਤੇ ਕਹੀ ਜਾਂਦੇ ਕਿ ਜੇ ਮੈਨੂੰ ਵੋਟਾਂ ਪਾ ਦੋਗੇ ਫਿਰ 2 ਤਰੀਕ ਨੂੰ ਅੰਦਰ ਨਹੀਂ ਜਾਣਾ ਪੈਣਾ ਜੀ। ਕੇਸ ਨੇ ਆਪਣੇ ਢੰਗ ਨਾਲ ਚੱਲਣਾ ਨਾ ਹੁਣ ਤਾਂ। ਹਾਂ, ਜਾਂ ਤਾਂ ਇਹ ਸੋਚਦੇ ਆ ਕਿ 4 ਤਰੀਕ ਨੂੰ ਨਤੀਜੇ 'ਚ ਸਾਡੇ ਪੱਖ ਵਾਲੇ ਆ ਗਏ ਫਿਰ ਅਸੀਂ ED ਨੂੰ ਆਪਣੇ ਹਿਸਾਬ ਨਾਲ ਘੁਮਾ ਲਾਂਗੇ ਪੁੱਠੇ ਪਾਸੇ ਨੂੰ। ਇਹ ਹੋ ਸਕਦਾ ਕਿ ਇਹ ਤਰੀਕਾ ਹੋਵੇ, ਸੋ ਇਸ ਲਈ ਉਹ ਵੋਟਾਂ ਮੰਗਦੇ ਹੋਣ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਤੁਹਾਡੇ ਲਈ ਮੁਹੱਲਾ ਕਲੀਨਿਕ ਬਣਾਏ, ਅਸੀਂ ਹਸਪਤਾਲ ਬਣਾਤੇ, ਅਸੀਂ ਜੀ ਸਕੂਲ ਕਰਤੇ, ਅਸੀਂ ਪਾਣੀ ਬਿਜਲੀ ਦੇਤਾ ਜੀ, ਇਸ ਲਈ ਮੈਨੂੰ ਅੰਦਰ ਤੱਕਦਾ। ਕੀ ਮੇਰਾ ਕਹਿੰਦੇ ਇਹ ਕਸੂਰ ਹੈ? ਪਰ ਇਹਨਾਂ ਹਵਾਲਿਆਂ ਨਾਲ ਵੋਟਾਂ ਮੰਗਦਿਆਂ ਉਹਨਾਂ ਦਾ ਰੋਡ ਸ਼ੋਅ ਤੈਅ ਥਾਂ ਤੋਂ 150 ਮੀਟਰ ਪਹਿਲਾਂ ਕਿਉਂ ਖਤਮ ਹੋ ਗਿਆ ਕਿ ਪੰਜਾਬ ਜਾਣਨਾ ਚਾਹੁੰਦਾ। ਜਿੱਥੇ ਤੱਕ ਰੋਡ ਸ਼ੋਅ ਜਾਣਾ ਸੀ ਪ੍ਰਵੀਨ ਜੀ, ਉਹ ਤੋਂ 150 ਤੋਂ 200 ਮੀਟਰ ਪਹਿਲਾਂ ਇਹ ਕਹਿ ਕੇ ਰੋਡ ਸ਼ੋਅ ਖਤਮ ਕਰਤਾ ਕਿ ਬਹੁਤ ਭੀੜ ਹੈ, ਅੱਗੇ ਔਖਾ ਹੋ ਜਾਊਗਾ, ਆਪਾਂ ਇੱਥੇ ਖਤਮ ਕਰ ਦੂ। ਤੇ ਕੇਜਰੀਵਾਲ ਜੀ ਨੇ 150 ਮੀਟਰ 160-70 ਮੀਟਰ ਪਹਿਲਾਂ ਹੀ ਆਪਣਾ ਭਾਸ਼ਣ ਦਿੱਤਾ
ਤੇ ਉਸ ਤੋਂ ਬਾਅਦ ਰੋਡ ਸ਼ੋਅ ਖਤਮ। ਜੀ। ਹੁਣ ਇਹਦੇ ਕੀ ਮਾਇਨੇ ਨੇ ਕਿ ਪੰਜਾਬ ਦੇ ਮਸਲਿਆਂ ਤੋਂ ਭੱਜੇ ਨੇ ਜਾਂ ਪੰਜਾਬ ਦੇ ਇੱਕ ਲੀਡਰ ਦੇ ਸਵਾਲਾਂ ਤੋਂ ਭੱਜੇ ਨੇ। ਪ੍ਰਵੀਨ ਜੀ 150-200 ਮੀਟਰ ਦੀ ਦੂਰੀ ਤੇ ਉਹ ਥਾਂ ਸੀ ਜਿੱਥੇ ਜਾ ਕੇ ਰੋਡ ਸ਼ੋਅ ਖਤਮ ਹੋਣਾ ਸੀ, ਔਰ ਉੱਥੇ ਕੁਬਰ ਵਿਜੇ ਪ੍ਰਤਾਪ ਕੇਜਰੀਵਾਲ ਤੇ ਭਗਵੰਤ ਮਾਨ ਦੇ ਸਵਾਗਤ ਲਈ ਖੜੇ ਸੀ। ਹੁਣ ਉਹਦੇ ਸਵਾਗਤ ਵਾਲੇ ਫੁੱਲਾਂ ਵਾਲੇ ਹਾਰਾਂ ਤੋਂ ਡਰ ਲੱਗਦਾ ਸੀ ਕਿ ਉਹਦੇ ਸਵਾਲਾਂ ਤੋਂ ਡਰ ਲੱਗਦਾ ਸੀ ਜੀ, ਹੈ ਨਾ। ਕੀ ਕੇਜਰੀਵਾਲ ਨੂੰ ਡਰ ਲੱਗਦਾ ਸੀ ਕਿ ਇੱਕ ਵਾਰ ਫੇਰ ਬੇਅਦਬੀ ਦਾ ਸਵਾਲ ਜੇ ਚੋਣਾਂ 'ਚ ਉੱਠਿਆ ਤਾਂ ਮੇਰੇ ਲਈ ਮੁਸ਼ਕਲ ਹੋਊਗੀ? ਕੀ ਕੇਜਰੀਵਾਲ ਨੂੰ ਡਰ ਲੱਗਦਾ ਸੀ ਕਿ ਜੇਕਰ ਕੁਬਰ ਵਿਜੇ ਪ੍ਰਤਾਪ ਨੇ ਉਹੀ ਸਵਾਲ ਕਰਨਾ ਜਿਹੜਾ ਕੁਲਦੀਪ ਧਾਲੀਵਾਲ ਦੀ ਹਾਜ਼ਰੀ 'ਚ ਕੀਤਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਰਾਘਵ ਚੱਡੇ ਦੀ ਸ਼ਹਿ ਤੇ ਚਿੱਟਾ ਵਿਕਦਾ? ਪੰਜਾਬ ਦੇ ਮਸਲਿਆਂ ਤੋਂ, ਪੰਜਾਬ ਦੇ ਸਵਾਲਾਂ ਨੂੰ ਐਡਰੈਸ ਕਰਨ ਤੋਂ ਕਿਉਂ ਭੱਜ ਰਹੇ ਨੇ ਕੇਜਰੀਵਾਲ? ਇਹ ਸਵਾਲ ਤਾਂ ਆਏਗਾ ਜਨਾਬ। ਜੀ। ਸੋ ਤੁਸੀਂ ਰੋਡ ਸ਼ੋਅ ਕਰਨ ਦੇ ਆਦੀ ਹੋ ਤੇ ਤੁਸੀਂ ਜਿੱਥੇ ਤੈਅ ਕੀਤਾ ਸੀ ਉੱਥੋਂ ਪਹਿਲਾਂ ਤਾਂ ਨਹੀਂ ਤੁਸੀਂ ਰੁਕ ਸਕਦੇ ਫਿਰ। ਤੇ ਫਿਰ ਕੁਬਰ ਵਿਜੇ ਪ੍ਰਤਾਪ ਹੋਣੀ ਖੜੇ ਰਹਿ ਗਏ ਤੇ ਇਹ ਗੱਡੀ ਦੇ ਸ਼ੀਸ਼ੇ ਚੜਾ ਕੇ ਕਾਰ 'ਚ ਬੈਠ ਕੇ ਉੱਥੋਂ ਲੰਘ ਗਏ, ਪੂਰੇ ਰੁਕੇ ਵੀ ਜੀ। ਸੋ ਇਸ ਘਟਨਾ ਨੇ ਸਵਾਲ ਪੈਦਾ ਕੀਤਾ ਕਿ ਤੁਸੀਂ ਵੀ ਨਰਿੰਦਰ ਮੋਦੀ ਵਾਂਗ 92 ਤਰੀਕਾ ਅਪਣਾ ਰਹੇ ਹੋ ਕਿ ਸਾਨੂੰ ਸਵਾਲ ਨਾ ਕਰੋ, ਅਸੀਂ ਜੋ ਕਹਿ ਦਈਏ ਉਹ ਸੁਣੋ ਤੇ ਸਾਨੂੰ ਵੋਟਾਂ ਪਾਓ। ਇਹ ਨਹੀਂਗਾ ਕਿ ਕੁਲਦੀਪ ਧਾਲੀਵਾਲ ਕੋਈ ਪਛੜ ਕੇ ਚੱਲ ਰਹੇ ਨੇ, ਉੱਥੇ ਮੁਕਾਬਲੇ 'ਚ ਨੇ, ਮੁੱਖ ਮੁਕਾਬਲੇ 'ਚ ਨੇ ਜੀ, ਹੈ ਨਾ, ਪਹਿਲੀ ਸਫਾ 'ਚ ਨਜ਼ਰ ਆਉਂਦੇ ਨੇ ਤੇ 5 ਕੋਣੇ ਮੁਕਾਬਲੇ 'ਚ ਕੁਝ ਵੀ ਹੋ ਸਕਦਾ, ਉੱਥੇ ਕੋਈ ਵੀ ਧਿਰ ਬਾਜੀ ਮਾਰ ਸਕਦੀ ਹੈ। ਤੇ ਇਸ ਲਈ ਕੁਲਦੀਪ ਧਾਲੀਵਾਲ ਵੀ ਉਹਦੇ ਵਿੱਚ ਆਪਣੇ ਆਪ ਨੂੰ ਆਸ ਉਮੀਦ ਨਾਲ ਰੱਖ ਰਹੇ ਨੇ ਤੇ ਉਹਨਾਂ ਕੋਲ MLA ਵੀ ਹੈਗੇ ਨੇ, ਹੈ ਨਾ, ਤੇ ਸਰਕਾਰ ਵੀ ਹੈਗੀ ਆ। ਸੋ ਇਸ ਲਈ ਇਹ ਫੈਸਲਾ ਵੋਟਰਾਂ ਦੇ ਹਵਾਲੇ ਆ ਜਾਂ ਵੰਡ ਦੇ ਵਿੱਚ ਵੋਟਰ ਕਿਹਦੀ ਵੱਧ ਨਿਕਲਦੀ ਹੈ ਉਹਦਾ ਹਵਾਲਾ ਹੈ। ਪਰ ਕੇਜਰੀਵਾਲ ਦੇ ਲਈ ਇਹ ਸਵਾਲ ਥੋੜਾ ਮੁੱਕ ਜਾਣੇ ਕਿ ਤੁਸੀਂ ਪੰਜਾਬ ਦੇ ਮਸਲਿਆਂ ਨੂੰ ਐਡਰੈਸ ਕਰਨ ਨੂੰ ਭੱਜ ਰਹੇ ਹੋ। ਅੱਜ ਦੂਜਾ ਦਿਨ, ਅੱਜ ਵੀ ਦੇਖ ਲਾਂਗੇ। ਜੀ ਬਿਲਕੁਲ, ਕਮਾਲ ਦੀ ਗੱਲ ਹੈ ਸ਼ਰਮਾ ਜੀ। ਦੇਖੋ, ਲੋਕਾਂ ਤੋਂ ਸਮਰਥਨ ਵੀ ਲੈਣਾ ਤੇ ਲੈਣਾ ਵੀ ਇਸ ਤਰੀਕੇ ਨਾਲ ਆ ਵੀ ਸਾਨੂੰ ਬਚਾ ਲਓ, ਕਿਉਂਕਿ ਦੁਨੀਆ ਦਾ ਕੋਈ ਐਸਾ ਕਾਨੂੰਨ ਹੈ ਜਿਹੜਾ ਕਹਿੰਦਾ ਹੋਵੇ ਵੋਟਾਂ ਤੋਂ ਜਿੱਤ ਕੇ ਆਓ ਤੇ ਤੁਹਾਨੂੰ ਕਾਨੂੰਨ ਅਦਾਲਤ ਆ ਨਹੀਂ ਕਹੂਗੀ? ਕਿਸੇ ਮੁਲਕ ਦੇ ਵਿੱਚ ਹੈ ਜਾਂ ਭਾਰਤੀ ਸੰਵਿਧਾਨ ਜਾਂ ਭਾਰਤੀ ਕਾਨੂੰਨ ਦੇ ਵਿੱਚ ਕੋਈ ਹੈ ਸੀ ਪ੍ਰੋਵੀਜ਼ਨ ਕਿ ਇੰਨੀਆਂ ਵੋਟਾਂ ਨਾਲ ਜਿੱਤੋ, ਉਸ ਤੋਂ ਬਾਅਦ ਤੁਹਾਨੂੰ ਜੇਲ੍ਹ ਨਹੀਂ ਜਾਣਾ ਪਊਗਾ? ਇਹੀ ਪਹਿਲੂ ਹੈ ਨਾ, ਫਿਰ ਇਹੀ ਪਹਿਲੂ ਹੈ ਕਿ ਇਹਦਾ ਮਤਲਬ ਜੇ ਅੱਜ ਭਾਜਪਾ ਦੇ ਉੱਤੇ ਸਵਾਲ ਹੈ ਕਿ ਉਹ ਕੇਂਦਰੀ ਏਜੰਸੀਆਂ ਨੂੰ ਉਵੇਂ ਵਰਤ ਰਹੀ ਆ ਤਾਂ ਫਿਰ ਤੁਸੀਂ ਵੀ ਉਸੇ ਰਾਹ ਪੈਣ ਬਾਰੇ ਆਪਣੀ ਇੱਛਾ ਪ੍ਰਗਟਾ ਰਹੇ ਹੋ ਨਾ। ਦੂਜੀ ਗੱਲ ਸ਼ਰਮਾ ਜੀ, ਦੇਖੋ ਆਪਾਂ ਬੇਸ਼ੱਕ ਈਡੀ ਨਾਲ ਸਹਿਮਤ ਹੋਈਏ ਨਾ ਹੋਈਏ, ਚਲੋ ਮੈਂ ਇਸ ਗੱਲ ਤੇ ਵੀ ਸਹਿਮਤ ਹੋ ਜਾਣਾ ਵੀ ਅਰਵਿੰਦ ਕੇਜਰੀਵਾਲ ਜੇ ਬਾਹਰ ਆਏ ਨੇ ਤਾਂ ਉਹਨਾਂ ਨੂੰ ਅਦਾਲਤ ਨਹੀਂ ਬਾਹਰ ਕੱਢਿਆ, ਉਹ ਆਪੇ ਤਾਂ ਆਏ ਨਹੀਂ ਗਏ। ਪਰ ਕੀ ਚੋਣਾਂ ਦੇ ਵਿੱਚ ਪ੍ਰਚਾਰ ਕਰਨਾ, ਪਹਿਲੀ ਗੱਲ ਤਾਂ ਚਲੋ ਕਿਸੇ ਮੁੱਖ ਮੰਤਰੀ ਨੂੰ ਇਸ ਤਰੀਕੇ ਨਾਲ ਡਿਟੇਨ ਕਰਨਾ, ਚਾਹੇ ਉਹ ਭੁਪੇਸ਼ ਬਘੇਲ ਹੈ, ਚਾਹੇ ਉਹ ਅਰਵਿੰਦ ਕੇਜਰੀਵਾਲ ਹੈ, ਏਜੰਸੀਆਂ ਤੇ ਸਵਾਲ ਖੜੇ ਕਰਦਾ ਹੈ। ਪਰ ਕੀ ਕੁਛ ਹਾਲਾਤ ਵਿਸ਼ੇਸ਼ ਹਾਲਾਤਾਂ 'ਚ ਵਿਅਕਤੀ ਵਿਸ਼ੇਸ਼ ਹਾਲਾਤ ਵਿਸ਼ੇਸ਼ ਦੇ ਮੱਦੇਨਜ਼ਰ ਵੀ ਅਦਾਲਤ ਫੈਸਲੇ ਕਰਦੀ ਹੈ? ਇਹ ਵੀ ਤਾਂ ਇੱਕ ਵੱਡਾ ਸਵਾਲ ਆ ਨਾ। ਜੇਕਰ ਇਸ ਤਰ੍ਹਾਂ ਹੁਣ ਇਸੇ ਪਹਿਲੂ ਤੇ ਕਹਿੰਦੇ ਸਾਧੂ ਸਿੰਘ ਧਰਮਸੋਤ ਨੂੰ ਵੀ ਮਿਲ ਗਈ ਬੇਲ। ਹਾਂਜੀ। ਫਿਰ ਆਪਾਂ ਉਸੇ ਦਿਨ ਇਸੇ ਗੱਲ ਕਰ ਲਈ ਸੀ ਨਾ। ਫਿਰ ਇਸ ਪਹਿਲੂ ਤੇ ਅੰਮ੍ਰਿਤਪਾਲ ਦੀ ਬੇਲ ਵੀ ਬਣਦੀ ਹੈ ਹੁਣ ਤਾਂ। ਨਹੀਂ, ਫਿਰ ਤੁਸੀਂ ਕੱਲ ਨੂੰ ਜਾਇਜ਼ ਕਹਿ ਦੋਗੇ ਵੀ ਸਰਸੇ ਵਾਲਾ ਜਿਹੜਾ ਆਉਂਦਾ ਉਹ ਠੀਕ ਹੈ ਬਸ ਫਿਰ। ਪਰ ਐਕਚੁਅਲੀ ਇਹੀ ਹੈਰਾਨੀ ਲੋਕਾਂ 'ਚ ਹੈਗੀ ਕਿ ਸਰਸੇ ਵਾਲੇ ਨੂੰ ਅਜੇ ਤੱਕ ਬੇਲ ਕਿਉਂ ਨਹੀਂ ਮਿਲੀ, ਉਹਨੂੰ ਬਾਹਰ ਵੋਟਾਂ ਲਈ ਕਿਉਂ ਨਹੀਂ ਕੱਢ ਕੇ ਲਿਆਏ? ਨਹੀਂ, ਉਹ ਤੁਸੀਂ ਦੱਸ ਤਾਂ ਦਿੱਤਾ ਸੀਗਾ ਵੀ ਉਹ ਕੋਈ ਡੇਰਾ ਬਦਲ ਲਿਆ ਤੇ ਹੁਣ ਉੱਥੇ ਫਲਾਣੇ ਬੰਦੇ ਜਾ ਰਹੇ ਆ। ਪਰ ਪ੍ਰਵੀਨ ਜੀ, ਸਵਾਲ ਇਹ ਹੈ ਕਿ ਇਹ ਖਦਸ਼ਾ ਕਾਨੂੰਨ ਦੀ ਪਾਲਣਾ ਕਰਨ ਵਾਲੀਆਂ ਧਿਰਾਂ ਦਾ ਵੀ ਵੱਧ ਰਿਹਾ ਹੈ ਕਿ ਜੇਕਰ ਇਹ ਫਾਰਮੂਲਾ ਹੋਇਆ ਤਾਂ ਹਰੇਕ ਵਿਅਕਤੀ ਜੇਲ੍ਹ 'ਚ ਅੰਦਰ ਬੈਠਾ ਤੋਂ ਕਾਗਜ਼ ਭਰਵਾ ਲਿਆ ਕਰਨਗੇ ਤੇ ਕਹਿਣਗੇ ਹੁੰਦਾ ਇਹਨੂੰ ਬਾਹਰ ਦੇ ਬਾਹਰ। ਹਾਂਜੀ, ਬਿਲਕੁਲ। ਇਹ ਦੇਖੋ, ਅਸੀਂ ਕਿਤੇ ਗਾਹੇ ਬਗਾਹੇ ਨਾ ਜਿਹੜਾ ਕਾਨੂੰਨ ਦਾ ਤਵਾਜ਼ਨ ਹੈ ਉਹਦੇ ਤੇ ਚਰਚਾ ਨਹੀਂ ਕਰ ਰਹੇ। ਹਾਲਾਤ ਵਿਸ਼ੇਸ਼ ਕਦੇ ਵੀ ਜੇਕਰ ਹਾਲਾਤਾਂ ਮੁਤਾਬਕ ਕਾਨੂੰਨ ਚੱਲੂਗਾ ਤੇ ਉਹ ਨਹੀਂ ਸਹੀ। ਉਹਨੇ ਈਡੀ ਨੇ ਕੇਜਰੀਵਾਲ ਨੇ ਜੇ ਧੱਕਾ ਕੀਤਾ ਤਾਂ ਵਕੀਲਾਂ ਨੂੰ ਅਦਾਲਤ 'ਚ ਸਾਬਤ ਕਰਨਾ ਪਊ, ਉਹਨੂੰ ਬਚਾਉਣਾ ਪੈਣਾ। ਹਾਂਜੀ, ਉਹ ਜੇ ਉਹ ਧੱਕਾ ਹੈ ਤਾਂ ਉਹ ਕੇਜਰੀਵਾਲ ਦੇ ਲਈ ਰਾਹਤ ਮਿਲਣੀ ਚਾਹੀਦੀ ਹੈ। ਬਿਲਕੁਲ। ਪਰ ਉਹ ਪਹਿਲੂ ਅਜੇ ਆਇਆ ਹੀ ਨਹੀਂਗਾ। ਈਡੀ ਨੇ ਤਾਂ ਅੱਜ ਨਵੀਂ ਗੱਲ ਉਹੀ ਗੱਲ ਜਿਹੜੀ ਮਨੀਸ਼ ਸਿਸੋਦੀਆ ਦੇ ਪਹਿਲੂ ਦੇ ਉੱਤੇ ਕਹੀ ਸੀ ਉਹਨਾਂ ਨੇ ਕਿ ਜੀ ਅਸੀਂ ਤਾਂ ਮਤਲਬ ਕਿ ਪਾਰਟੀ ਦੇ ਖਿਲਾਫ ਵੀ ਚਲਾਉਣ ਤਿਆਰੀ ਕਰ ਰਹੇ ਹਾਂ, ਚਾਰਜਸ਼ੀਟ ਪੇਸ਼ ਕਰਨ ਦੀ। ਔਰ ਕੇਜਰੀਵਾਲ ਦੇ ਮਾਮਲੇ 'ਚ ਵੀ ਈਡੀ ਨੇ ਦੁਬਾਰਾ ਦੱਸਿਆ ਕਿ ਅਸੀਂ ਮਨੀ ਲਾਂਡਰਿੰਗ ਮਾਮਲੇ 'ਚ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਚਾਰਜਸ਼ੀਟ ਦਾਖਲ ਕਰਨ ਜਾ ਰਹੇ ਹਾਂ। ਔਰ ਆਪਾਂ ਬਹੁਤ ਪਹਿਲਾਂ ਇਹ ਗੱਲ ਕਰਦੇ ਰਹੇ ਹਾਂ ਕਿ ਪਾਰਟੀ ਨੂੰ ਵੀ ਪਾਰਟੀ ਬਣਾਉਣ ਦੀ ਤਿਆਰੀ ਹੋ ਰਹੀ ਹੈ। ਸੋ ਇਸ ਲਈ ਜੇ ਈਡੀ ਇਸ ਕਦਰ ਅੱਗੇ ਵੱਧ ਰਹੀ ਆ ਤੇ ਜੇ ਈਡੀ ਕੋਲ ਸਾਬਤ ਨਹੀਂ ਕਰ ਹੋਇਆ ਤਾਂ ਫਿਰ ਕੇਜਰੀਵਾਲ ਵੈਸੇ ਹੀ ਵੱਧ ਜਾਣਗੇ, ਫਿਰ ਲੜਾਈ ਲੜ ਕੇ ਵੱਡੇ ਬਣ ਕੇ ਨਿਕਲਦੇ ਅੰਦਰੋਂ। ਬਿਲਕੁਲ ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਕੇਂਦਰੀ ਸੁਰੱਖਿਆ ਦਸਤਿਆਂ ਦੀ। ਕਹਿੰਦੇ ਪੰਜਾਬ ਦੇ ਵਿੱਚ 275 ਤੋਂ ਵੱਧ ਕੇਂਦਰੀ ਸੁਰੱਖਿਆ ਦਸਤੇ ਤੈਨਾਤ ਕੀਤੇ ਜਾਣਗੇ ਜੀ। ਪ੍ਰਵੀਨ ਜੀ, ਆਪਾਂ ਇੱਕ ਦਿਨ ਅਤੀ ਸੰਵੇਦਨਸ਼ੀਲ ਸੀਟਾਂ ਦੇ ਹਵਾਲੇ ਨਾਲ ਚਰਚਾ ਕਰ ਰਹੇ ਸੀ ਤੇ ਉਸ ਹਵਾਲੇ ਨਾਲ ਜੇਕਰ ਮੈਂ ਅੱਜ ਦੀ ਤਰੀਕ 'ਚ ਦੇਖਾਂ ਤਾਂ ਹੁਣ ਚੋਣ ਪਿੜ ਪੂਰੀ ਭੱਗ ਗਈ। ਹੁਣ ਤਾਂ ਕੇਜਰੀਵਾਲ
ਵਰਗੇ ਸਟਾਰ ਪ੍ਰਚਾਰਕ ਵੀ ਪੰਜਾਬ ਨੂੰ ਤੁਰ ਪਏ। ਕੱਲ ਨੂੰ ਮੋਦੀ, ਅਮਿਤ ਸ਼ਾਹ, ਸੋਨੀਆ ਰਾਹੁਲ ਖੜਗੇ ਹੋਰਾਂ ਨੇ ਵੀ ਆਉਣਾ ਹੈ ਨਾ। ਸੋ ਇਸ ਲਈ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਆਉਣਾ ਤੇ ਸੁਰੱਖਿਆ ਦਸਤੇ ਤਾਂ ਵਧਾਉਣੇ ਹੀ ਪੈਣੇ ਸੀ। ਫਿਰ ਕੁਝ ਹੋਟ ਸੀਟ ਨੇ ਜਿੱਥੇ ਲੀਡਰਾਂ ਨਾਲੋਂ ਜ਼ਿਆਦਾ ਵਰਕਰਾਂ ਦਾ, ਸਮਰਥਕਾਂ ਦਾ ਫਿਕਰ ਹੈ ਕਿ ਟਕਰਾਅ ਹੋ ਸਕਦਾ। ਆਪਾਂ ਕੁਝ ਸੀਟਾਂ ਬਾਚੀਆਂ ਸੀ ਕਿ ਜਿੱਥੇ ਵੋਟਾਂ ਦੀ ਖਰੀਦੋ ਫਰੋਖਤ ਵਾਲਾ ਹਵਾਲਾ ਹੋ ਸਕਦਾ। ਇਹ ਵੱਖਰੀ ਗੱਲ ਹੈ ਕਿ ਚੋਣ ਕਮਿਸ਼ਨ ਤੇ ਸੁਰੱਖਿਆ ਦਸਤੇ ਕਿੰਨਾ ਕੁ ਰੋਕਣ ਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਹੁੰਦੇ, ਪਰ ਸਾਧ ਲਈ ਹੁੰਦੇ ਆ ਨਾ ਤਾਲੇ, ਚੋਰਾਂ ਲਈ ਤਾਂ ਨਹੀਂ ਹੁੰਦੇ। ਸੋ ਸਾਧਾਂ ਨੂੰ ਤਾਂ ਤਾਲੇ ਦਿਖਾਉਣੇ ਆ ਨਾ ਅਗਲੇ। ਸੋ ਪੰਜਾਬ ਦੇ ਵਿੱਚ 80% ਤੋਂ ਵੱਧ ਪੁਲਿਸ ਪੰਜਾਬ ਦੀ ਇਸ ਕੰਮ ਲਈ ਝੌਂਕੀ ਹੈ ਜੀ। ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਉਹ ਸਾਰੇ ਚੋਣ ਪ੍ਰਕਿਰਿਆ ਲਈ ਲਾਏ ਨੇ, ਪਰ ਨਾਕਿਆਂ ਦੇ ਉੱਤੇ, ਸ਼ਹਿਰਾਂ ਬਾਜ਼ਾਰਾਂ ਦੇ ਵਿੱਚ, ਪੋਲਿੰਗ ਸਟੇਸ਼ਨਾਂ ਦੇ ਉੱਤੇ ਜਿਹੜੇ ਵਰਦੀਧਾਰੀ ਪੁਲਿਸ ਫੋਰਸ ਕਢਾਉਣੀ ਆ, ਉਹਦੀਆਂ ਅਜੇ ਕੇਂਦਰੀ ਸੁਰੱਖਿਆ ਦਸਤਿਆਂ ਦੀਆਂ 25 ਟੁਕੜੀਆਂ ਹੀ ਪੰਜਾਬ ਸੀਗੀਆਂ ਤੇ ਹੁਣ 250 ਹੋਰ, ਕਿਉਂਕਿ 4 ਗੇੜ ਦੀ ਵੋਟ ਮੁੱਕ ਚੁੱਕੀ ਆ, 5ਵੇਂ ਗੇੜ ਦੀ 2 ਦਿਨਾਂ ਨੂੰ ਪੈ ਜਾਣੀ ਆ। ਸੋ ਇਸ ਲਈ ਉਹ 4 ਗੇੜ ਦੀਆਂ ਵੋਟਾਂ ਤੋਂ ਬਾਅਦ ਜਿੱਦਾਂ ਦਾ ਪ੍ਰੋਸੈਸ ਅੱਗੇ ਵੱਧਦਾ, ਉਸ ਤਹਿਤ ਹੁਣ ਉੱਥੋਂ ਵਿਹਲੀਆਂ ਹੋਈਆਂ ਟੁਕੜੀਆਂ ਪੰਜਾਬ ਨੂੰ ਤੋਰ ਦਿੱਤੀਆਂ ਗਈਆਂ। ਸੋ ਇੱਕ ਪਾਸੇ ਪੰਜਾਬ ਦੀ ਪੁਲਿਸ, ਦੂਸਰੇ ਪਾਸੇ ਕੇਂਦਰੀ ਨਾਰਕੋਟਿਕਸ ਵਿਭਾਗ ਹੈ ਨਾ, ਤੇ ਇਹਦੇ ਨਾਲ ਹੀ ਮਤਲਬ ਫੂਡ ਵਾਲਾ ਵਿਭਾਗ, ਇਹਦੇ ਨਾਲ ਇਨਕਮ ਟੈਕਸ ਵਿਭਾਗ, ਇਹ ਸਾਰੀਆਂ ਅਧਿਕਾਰੀ ਇਹਨਾਂ ਦੇ ਵੀ ਟੀਮਾਂ 'ਚ ਕੰਮ ਕਰ ਰਹੇ ਨੇ। ਪਰ ਸੁਰੱਖਿਆ ਦੇ ਹਵਾਲੇ ਨਾਲ 250 ਹੋਰ ਕੇਂਦਰੀ ਸੁਰੱਖਿਆ ਬਲ, ਕੇਂਦਰੀ ਸੁਰੱਖਿਆ ਦਸਤੇ ਦੀਆਂ ਟੁਕੜੀਆਂ, ਕੰਪਨੀਆਂ ਪੰਜਾਬ ਭੇਜੀਆਂ ਜਾ ਰਹੀਆਂ ਨੇ ਤੇ 25 ਪਹਿਲਾਂ ਸੀ, 250 ਹੋਰ ਆ ਗਈਆਂ ਤਾਂ 275 ਦੀ ਤੈਨਾਤੀ ਹੋ ਗਈ। ਤੇ ਹੁਣ ਤੱਕ ਚੋਣ ਕਮਿਸ਼ਨ ਔਰ ਪੁਲਿਸ ਦੇ ਹਵਾਲੇ ਨਾਲ ਇਹ ਦਾਅਵਾ ਹੈ ਕਿ ਅਸੀਂ ਜੀ 5.5 ਕਰੋੜ ਦੇ ਕਰੀਬ ਨਕਦੀ ਫੜ ਚੁੱਕੇ ਹਾਂ ਹੁਣ ਤੱਕ। ਅਸੀਂ ਜੀ ਮਤਲਬ 11.5 ਲੱਖ ਦੇ ਕਰੀਬ ਦੇ ਵਿੱਚ, 11.5 ਲੱਖ ਲੀਟਰ ਦੇ ਕਰੀਬ ਦੇ ਵਿੱਚ ਸ਼ਰਾਬ ਫੜ ਲਈ ਆ। ਅਸੀਂ 100 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਫੜ ਲਏ ਨੇ ਤੇ ਹੋਰ ਸਮੱਗਰੀ ਬਰਾਮਦ ਹੋਈ ਆ। ਸੋ ਪਰ ਹੁਣ ਆਉਂਦੇ ਦਿਨਾਂ ਦੇ ਵਿੱਚ ਜਦੋਂ ਰਹਿ 15 ਕੁ ਦਿਨ ਗਏ ਹੈ ਨਾ, 14-15 ਦਿਨ ਰਹਿ ਗਏ, ਤਾਂ ਉਸ ਮਾਮਲੇ 'ਚ ਉਹਨਾਂ ਨੂੰ ਲੱਗਦਾ ਕਿ ਸਾਨੂੰ ਹੁਣ ਸੁਰੱਖਿਆ ਨੂੰ ਹੋਰ ਚੌਕਸ ਕਰਨ ਦੀ ਲੋੜ ਆ। ਉਹਦੇ ਲਈ ਬਕਾਇਦਾ ਤੌਰ ਤੇ ਹੁਣ ਪੰਜਾਬ 'ਚ 275 ਕੇਂਦਰੀ ਸੁਰੱਖਿਆ ਦਸਤੇ ਤੇ 80% ਪੰਜਾਬ ਪੁਲਿਸ ਦੀ ਤੈਨਾਤੀ ਤੈਅ ਹੋ ਗਈ ਹੈ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਬਾਦਲ, ਕੈਪਟਨ ਤੇ ਮਾਨ ਦੀ। ਇਹਨਾਂ ਨੂੰ ਕਹਿੰਦੇ ਰਾਸ ਨਹੀਂ ਆਈ ਕੇਂਦਰ ਦੀ ਸਿਆਸਤ 'ਚ। ਰਾਸ ਨਹੀਂ ਆਈ ਜਾਂ ਰਸਣਾ ਨਹੀਂ ਚਾਹਿਆ ਇਹਨਾਂ ਨੇ ਇੱਥੇ ਫਿਰ ਵੀ। ਇਹ ਵੀ ਗੱਲ ਹੈ, ਬਿਲਕੁਲ। ਲੋਕਾਂ ਨੇ ਤਾਂ ਜਿਤਾ ਕੇ ਭੇਜਦੇ ਹੀ ਰਹੇ ਨੇ। ਪ੍ਰਕਾਸ਼ ਸਿੰਘ ਬਾਦਲ ਬਕਾਇਦਾ ਤੌਰ ਤੇ ਮਤਲਬ 1970 'ਚ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਬਣ ਕੇ ਗਏ। ਹਾਂਜੀ। ਤੇ ਜਾ ਕੇ ਉੱਥੇ ਕੇਂਦਰ ਦੇ ਵਿੱਚ ਖੇਤੀਬਾੜੀ ਮੰਤਰੀ ਵੀ ਬਣੇ, ਪਰ ਵਾਪਸ ਪਰਤੇ। ਉਹ ਤੋਂ ਪਹਿਲਾਂ ਇੱਕ ਵਾਰ ਠੀਕ ਹੈ 1957 'ਚ ਮਤਲਬ ਐਮਐਲਏ ਬਣੇ ਸੀ ਤੇ 1970 'ਚ ਮੁੱਖ ਮੰਤਰੀ ਬਣ ਲਏ ਸੀ, ਪਰ ਫਿਰ ਉਹ ਤੋਂ ਬਾਅਦ ਵਾਪਸ ਆ ਕੇ ਫਿਰ ਮੁੱਖ ਮੰਤਰੀ ਬਣੇ। 3 ਮਹੀਨਿਆਂ ਬਾਅਦ ਇਹ ਵਾਪਸ ਆ ਗਏ ਤੇ ਆ ਕੇ 1970 'ਚ ਦੂਜੀ ਵਾਰ ਪੰਜਾਬ ਦੇ ਸੀਐਮ ਬਣ ਗਏ ਤੇ ਉਹ ਤੋਂ ਬਾਅਦ ਫਿਰ 3 ਵਾਰ ਹੋਰ ਬਣ ਲਏ, 5 ਵਾਰ ਪੰਜਾਬ ਦੇ ਸੀਐਮ ਰਹੇ। ਸੋ ਇਸ ਲਈ ਕੇਂਦਰ ਦੀ ਸਿਆਸਤ ਕਰਨ ਦੀ ਬਜਾਏ ਇਹਨਾਂ ਨੇ ਪੰਜਾਬ ਦਾ ਰੁਖ ਕੀਤਾ। ਆਖਰੀ ਦੌਰ ਦੇ ਵਿੱਚ ਵੀ ਚਰਚਾ ਚੱਲਦੀ ਰਹੀ ਕਿ ਇਹਨਾਂ ਨੂੰ ਜੀ ਕੇਂਦਰ ਉਪ ਰਾਸ਼ਟਰਪਤੀ ਲਾਉਣ ਬਾਰੇ ਸੋਚਦਾ ਜੀ, ਆਹ ਲਾਉਣ ਬਾਰੇ ਸੋਚਦਾ, ਪਰ ਇਹਨਾਂ ਨੇ ਉਸ 'ਚ ਹਾਮੀ ਨਹੀਂ ਭਰੀ। ਸੋ ਇਸੇ ਕਤਾਰ 'ਚ ਅਮਰਿੰਦਰ ਸਿੰਘ ਵੀ ਨਜ਼ਰ ਆਉਂਦੇ ਨੇ। ਅਮਰਿੰਦਰ ਸਿੰਘ 1980 'ਚ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣ ਗਏ ਸੀ, ਠੀਕ ਹੈ। 84 'ਚ ਆਪਰੇਸ਼ਨ ਬਲੂ ਸਟਾਰ ਦੇ ਹਵਾਲੇ ਨਾਲ ਉਸ ਪੀੜ ਨੂੰ ਦੇਖਦਿਆਂ ਇਹਨਾਂ ਨੇ ਅਸਤੀਫਾ ਦਿੱਤਾ, ਪਰ ਕਾਂਗਰਸ ਤੋਂ ਮੋਹ ਭੰਗ ਨਹੀਂ ਹੋਇਆ। ਵਾਪਸ ਫਿਰ ਕਾਂਗਰਸ ਦੇ ਕਰਕਨੀ ਨੂੰ ਗਏ, ਕਿਉਂਕਿ ਅਹੁਦੇ ਉੱਥੇ ਮਿਲਦੇ ਸੀ, ਪ੍ਰਧਾਨਗੀ ਮਿਲ ਗਈ, ਮੁੱਖ ਮੰਤਰੀ ਦਾ ਚਿਹਰਾ ਬਣ ਗਏ, ਮੁੱਖ ਮੰਤਰੀ ਬਣ ਗਏ ਪੰਜਾਬ ਦੇ। ਪਰ ਇੱਕ ਵਾਰ ਫਿਰ ਐਮਪੀ ਚੋਣਾਂ 'ਚ ਝੋਂਕ ਦਿੱਤੇ ਗਏ। ਆਪਣੇ ਵੱਲੋਂ ਤਾਂ ਉਸ ਸਮੇਂ ਮੰਨਿਆ ਜਾ ਰਿਹਾ ਸੀ ਕਿ ਕੈਪਟਨ ਦਾ ਕਾਰਜਕਾਲ ਖਤਮ ਕਰਨ ਦੇ ਹਵਾਲੇ ਨਾਲ ਇਹਨੂੰ ਧੱਕਿਆ ਗਿਆ, ਪਰ ਉੱਥੋਂ ਹੀਰੋ ਬਣ ਕੇ ਨਿਕਲ ਆਏ ਅਗਲੇ। ਤੇ ਪਰ ਫਿਰ ਅਸਤੀਫਾ ਦੇ ਕੇ ਵਾਪਸ ਆ ਗਏ ਤੇ ਫਿਰ ਚੋਣ ਲੜ ਲਈ ਪੰਜਾਬ 'ਚ ਆ ਕੇ ਤੇ ਫਿਰ ਮੁੱਖ ਮੰਤਰੀ ਬਣ ਗਏ। ਸੋ ਇਸ ਲਈ ਕੇਂਦਰ ਦੀ ਮਤਲਬ ਕੇਂਦਰੀ ਸਿਆਸਤ ਇਹਨਾਂ ਨੂੰ ਰਾਸ ਨਹੀਂ ਆਈ ਜਾਂ ਕਰਨੀ ਨਹੀਂ ਚਾਹੀਦੀ। ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਾਂ ਸਫਲ ਕੈਰੀਅਰ ਚੱਲ ਰਿਹਾ ਸੀ ਬਤੌਰ ਐਮਪੀ। ਲਗਾਤਾਰ 2 ਵਾਰ ਮੈਂਬਰ ਪਾਰਲੀਮੈਂਟ ਜਿੱਤੇ, ਪਰ ਉਸਕੇ ਘਰੇ ਬੈਠ ਕੇ ਸੀਗੇ ਕਿ ਮੈਨੂੰ ਇਹ ਸੀਐਮ ਦਾ ਚਿਹਰਾ ਬਣਾਓ, ਨਹੀਂ ਮੈਂ ਨਹੀਂ ਕੰਮ ਕਰਦਾ ਤੁਹਾਡੇ ਲਈ। ਸੋ ਕੇਜਰੀਵਾਲ ਨੂੰ ਕਿੰਨੇ ਘਰ ਲੱਭ ਕੇ, ਕਦੇ ਬਲਵੀਰ ਸਿੰਘ ਸਿੰਚਿਆਲ ਤੇ ਕਦੇ ਬਲਵੀਰ ਸਿੰਘ ਰਾਜੇਵਾਲ ਤੇ ਕਦੇ ਫੌਜ ਮੁਖੀ, ਕਦੇ ਪ੍ਰਗਟ ਸਿੰਘ, ਕਦੇ ਸਿੱਧੂ, ਕਿੰਨਿਆਂ ਦੇ ਨਾਮਾਂ ਦੀ ਚਰਚਾ ਚੱਲੀ ਪੰਜਾਬ 'ਚ। ਬਿਲਕੁਲ। ਤੇ ਪਰ ਆਖਰ ਗੁਣੂਆ ਭਗਵੰਤ ਮਾਨ ਤੇ ਬੈਠਿਆ ਤੇ ਭਗਵੰਤ ਮਾਨ ਨੇ ਮੈਂਬਰ ਪਾਰਲੀਮੈਂਟ ਛੱਡ ਕੇ ਚੋਣ ਲੜੀ ਤੇ 92 ਐਮਐਲਏ ਨਾਲ ਮੁੱਖ ਮੰਤਰੀ ਬਣ ਗਏ। ਸੋ ਇਸੇ ਤਰ੍ਹਾਂ ਦਰਬਾਰਾ ਸਿੰਘ ਵੀ ਨੇ, ਦਰਬਾਰਾ ਸਿੰਘ ਵੀ ਐਮਪੀ ਬਣ ਕੇ ਗਏ ਸੀ ਪਰ ਮੁੱਖ ਮੰਤਰੀ ਬਣ ਕੇ ਪਰਤੇ। ਸੋ ਇਹ ਸਵਾਲ ਤੁਸੀਂ ਕਹਿ ਸਕਦੇ ਹੋ ਕਿ 4 ਵੱਡੇ ਨਾਮ ਤਾਂ ਸਿੱਧੇ ਨੇ। ਇਹ ਤੋਂ ਬਿਨਾਂ ਨਵਜੋਤ ਸਿੱਧੂ ਮੈਂਬਰ ਪਾਰਲੀਮੈਂਟ ਵੀ ਰਹੇ, ਫਿਰ ਰਾਜ ਸਭਾ ਵੀ ਗਏ, ਪਰ ਕਹਿੰਦੇ ਮੈਂ ਤਾਂ ਪੰਜਾਬ ਲਈ ਕੰਮ ਕਰਨਾ ਜੀ, ਪਰਤੇ ਹੈ ਨਾ। ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਐਮਪੀ ਬਣਦੇ ਹੀ ਵਾਜਪਾਈ ਦੀ ਸਰਕਾਰ 'ਚ ਮੰਤਰੀ ਬਣ ਗਏ ਸੀ, ਪਰ ਨਾ ਜੀ। ਸੁਨੀਲ ਜਾਖੜ ਵੀ, ਪ੍ਰਤਾਪ ਬਾਜਵਾ ਵੀ ਦਿੱਲੀ ਤੱਕ ਜਾ ਕੇ ਆਏ ਨੇ, ਹੈ ਨਾ। ਸ਼ਮਸ਼ੇਰ ਸਿੰਘ ਦੁੱਲੋ ਹੋਣੀ ਵੀ, ਪਰ ਇਹ ਫਿਰ ਪੰਜਾਬ ਨੂੰ ਹੀ ਮੁੜਦੇ ਨੇ ਫਟਾਫਟ ਕਿ ਕਿਸੇ ਤਰ੍ਹਾਂ ਪੰਜਾਬ ਦੀ। ਪਰ ਆਹ 4 ਨਾਮ ਤਾਂ ਦਰਬਾਰਾ ਸਿੰਘ, ਪ੍ਰਕਾਸ਼ ਸਿੰਘ ਬਾਦਲ,
ਕੈਪਟਨ ਅਮਰਿੰਦਰ ਤੇ ਭਗਵੰਤ ਮਾਨ ਹੋਰੀ, ਜਿਹੜੇ ਉੱਥੇ ਸਫਲ ਮੈਂਬਰ ਪਾਰਲੀਮੈਂਟ ਵਜੋਂ ਵੀ ਵਿਚਰ ਕੇ ਆਏ ਸੀ, ਉਹਨਾਂ ਨੂੰ ਪੰਜਾਬ ਨੂੰ ਹੀ ਚੁਣਿਆ ਤੇ ਪੰਜਾਬ ਨੇ ਉਹਨਾਂ ਨੂੰ ਮੁੱਖ ਮੰਤਰੀ ਤੱਕ ਦਾ ਅਹੁਦਾ ਦਿੱਤਾ। ਇਸ ਲਈ ਇਹਨਾਂ ਨੂੰ ਕੇਂਦਰੀ ਸਿਆਸਤ ਨਾਲੋਂ ਸੂਬਾਈ ਸਿਆਸਤ ਜ਼ਿਆਦਾ ਰਾਸ ਆਈ ਹੈ ਤੇ ਉਹ ਰਾਸਪਣਾ ਆਪਾਂ ਹੁਣ ਵੀ ਦੇਖ ਰਹੇ ਹਾਂ। ਜੀ ਜੀ। ਤੇ ਗੱਲ ਕਰੀਏ ਕਾਂਗਰਸ ਦੇ ਜਾਂਦੇ ਜਾਂਦੇ ਸਟਾਰ ਪ੍ਰਚਾਰਕਾਂ ਦੇ ਬਾਰੇ, ਨਵਜੋਤ ਸਿੱਧੂ ਤੇ ਕਨਈਆ ਕੁਮਾਰ ਵੀ ਵਿੱਚ ਸ਼ਾਮਲ ਨੇ ਜੀ। ਹਾਂ ਪ੍ਰਵੀਨ ਜੀ, ਆਮ ਆਦਮੀ ਪਾਰਟੀ ਔਰ ਭਾਜਪਾ ਦੀ 40 ਮੈਂਬਰਾਂ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਆਈ ਸੀ ਜੀ, ਤੇ ਉਸ ਸਮੇਂ ਇੱਕ ਕੰਪੇਨ ਕਮੇਟੀ ਦੇ ਨਾਂ ਤੇ ਕਾਂਗਰਸ ਦੀ ਸੂਚੀ ਆਈ ਸੀ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਸਾਬਕਾ ਸਾਰੇ ਪ੍ਰਧਾਨ ਇਹ ਵੀ ਵਿੱਚ ਸ਼ਾਮਲ। ਉਹ ਕੰਪੇਨ ਕਮੇਟੀ ਦੇ ਵਿੱਚ ਜ਼ਿਕਰ ਆ ਰਹੇ ਸੀ ਕਿ ਸਿੱਧੂ ਦਾ ਨਾਂ ਨਹੀਂ ਜੀ, ਠੀਕ ਹੈ ਜੀ, ਜਾਂ ਵੱਡੇ ਲੀਡਰਾਂ ਦਾ ਨਾਮ ਨਹੀਂ ਜੀ, ਉਹ ਕੰਪੇਨ ਕਮੇਟੀ ਸੀ। ਫਿਰ ਉਸ ਕੰਪੇਨ ਚਲਾਉਣ ਦੇ ਲਈ, ਪ੍ਰਚਾਰ ਦੇ ਲਈ ਉਹਦਾ ਮੁਖੀ ਰਾਣਾ ਕੰਵਰਪਾਲ ਨੂੰ ਬਣਾਇਆ ਗਿਆ। ਪਰ ਹੁਣ ਜਿਹੜੇ ਸੂਬੇ ਦੇ ਸਟਾਰ ਪ੍ਰਚਾਰਕ ਹੋਣਗੇ, ਜਿਹੜੇ ਚਿਹਰੇ ਬਣ ਕੇ ਬਸ ਆਉਣਗੇ ਤੇ ਰੈਲੀਆਂ ਕਰਨਗੇ, ਉਹਨਾਂ 'ਚ ਕਾਂਗਰਸ ਨੇ ਵੀ ਭਾਜਪਾ ਔਰ ਆਮ ਆਦਮੀ ਪਾਰਟੀ ਦੇ ਬਰਾਬਰ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਜਾਂ 40 ਵਾਲਾ ਫਾਰਮੂਲਾ ਵੀ ਮੈਨੂੰ ਤਾਂ ਉਵੇਂ ਹੀ ਲੱਗਦਾ ਜਿਵੇਂ ਉਦੋਂ ਆਪਾਂ ਅਕਸ਼ੇ ਤੀਜ ਤੇ ਕਾਗਜ਼ ਭਰਨ ਵਾਲੀ ਗੱਲ ਲੱਗਦੀ ਸੀ, ਇਹ ਵੀ ਕਿਸੇ ਨੇ ਦੱਸਿਆ ਹੀ ਲੱਗਦਾ ਕਿ 40 ਸਟਾਰ ਪ੍ਰਚਾਰਕਾਂ ਦੀ ਸੂਚੀ। ਸੋ ਕਾਂਗਰਸ ਦੇ 40 ਸਟਾਰ ਪ੍ਰਚਾਰਕਾਂ 'ਚ ਆਪਾਂ ਵੀ ਉਸ ਦਿਨ ਜ਼ਿਕਰ ਕਰ ਰਹੇ ਸੀ ਕਿ ਖੜਗੇ, ਸੋਨੀਆ, ਰਾਹੁਲ, ਪ੍ਰਿਅੰਕਾ ਉਹਨਾਂ ਦੇ ਮੂਹਰੇ ਹੋਣਗੇ। ਸੋ ਬਿਲਕੁਲ ਉਵੇਂ ਹੀ ਹੈ ਜੀ। 1 ਨੰਬਰ ਤੇ ਖੜਗੇ ਨੇ, 2 ਨੰਬਰ ਤੇ ਸੋਨੀਆ ਗਾਂਧੀ ਹੈ, 3 ਨੰਬਰ ਤੇ ਰਾਹੁਲ ਗਾਂਧੀ ਨੇ, 5 ਤੇ ਪ੍ਰਿਅੰਕਾ ਗਾਂਧੀ ਆ, 6 ਤੇ ਅੰਬਿਕਾ ਸੋਨੀਆ, 7 ਤੇ ਭੁਪਿੰਦਰ ਸਿੰਘ ਹੁੱਡਾ ਨੇ, ਤੇ ਉਹ ਤੋਂ ਬਾਅਦ 13ਵੇਂ ਤੇ ਸਚਿਨ ਪਾਇਲਟ ਨੇ। ਤੇ ਪੰਜਾਬ ਦੇ 3 ਲੀਡਰ ਇਕੱਠੇ ਰੱਖੇ ਗਏ ਨੇ, 17ਵਾਂ, 18ਵਾਂ, 19ਵਾਂ ਜੀ। ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ 17, 18, 19ਵੇਂ ਨੰਬਰ ਤੇ ਨੇ, ਤੇ ਬੀਬੀ ਭੱਠਲ 22ਵੇਂ ਨੰਬਰ ਤੇ ਆ, ਤੇ ਰਾਣਾ ਕੰਵਰਪਾਲ ਹੋਰੀ ਜਿਹੜੇ ਕੰਪੇਨ ਕਮੇਟੀ ਦੇ ਚੇਅਰਮੈਨ ਲਾਏ ਨੇ, ਉਹ 25ਵੇਂ ਨੰਬਰ ਤੇ ਨੇ, ਤੇ ਨਵਜੋਤ ਸਿੰਘ ਸਿੱਧੂ 26ਵੇਂ ਨੰਬਰ ਤੇ। ਨਵਜੋਤ ਸਿੰਘ ਸਿੱਧੂ ਦਾ ਇੱਥੇ ਨਾਮ ਤਾਂ ਆ ਗਿਆ, ਪਰ ਕੀ ਨਵਜੋਤ ਸਿੰਘ ਸਿੱਧੂ ਆਉਣਗੇ? ਇੱਕ ਪਾਸੇ ਉਹਨਾਂ ਦੀ ਪਰਿਵਾਰਕ ਮੁਸ਼ਕਲ ਅਜੇ ਵੀ ਬਰਕਰਾਰ ਹੈ। ਪਹਿਲਾਂ ਇੱਕ ਵਾਰ ਖਬਰ ਆ ਗਈ ਸੀ ਕਿ ਬਿਲਕੁਲ ਤੰਦਰੁਸਤ ਨੇ, ਪਰ ਪਤਾ ਲੱਗ ਰਿਹਾ ਹੁਣ ਫਿਰ ਜੇਰੇ ਇਲਾਜ ਨੇ। ਸੋ ਇਸ ਲਈ ਉਹ ਘਰੇ ਵਾਲਾ ਮਸਲਾ ਵੀ ਉਹਨਾਂ ਲਈ ਵੱਡਾ, ਤੇ ਦੂਸਰਾ ਉਹਨਾਂ ਨੇ ਆਪਣੇ ਰੁਜ਼ਗਾਰ ਕਨੀ ਨੂੰ ਵੀ ਮੁੱਖ ਕਰ ਲਿਆ। ਉਹ IPL ਦੇ ਵਿੱਚ ਕਮੈਂਟਰੀ 'ਚ ਬਿਜ਼ੀ ਨੇ, ਸੋ ਨਿਬੜਨ ਵਾਲਾ ਹੀ ਹੈ ਲਗਭਗ, ਪਰ ਤਦ ਤੱਕ ਮੈਨੂੰ ਲੱਗਦਾ ਚੋਣਾਂ ਨਾਲ ਨਿਬੜ ਜਾਣ। ਸੋ ਇਸ ਲਈ ਫਿਰ ਵੀ ਨਵਜੋਤ ਸਿੱਧੂ ਦਾ ਨਾਮ ਆ ਗਿਆ ਜੀ 26ਵੇਂ ਨੰਬਰ ਤੇ, ਤੇ 30ਵੇਂ ਤੇ ਪ੍ਰਗਟ ਸਿੰਘ ਤੇ 38ਵੇਂ ਤੇ ਕਨਈਆ ਕੁਮਾਰ। ਸੋ ਇਸ ਲਈ ਇਹਨਾਂ ਨੇ ਵੀ ਆਪਣੇ ਸਟਾਰ ਪ੍ਰਚਾਰਕ ਲਾਂਤੇ ਨੇ। ਸੋ ਇਹ ਹੁਣ ਦੇਖਦੇ ਹਾਂ ਜੀ 40 ਵਾਲੀਆਂ ਇਹ ਸੂਚੀਆਂ ਕਿੰਨੀਆਂ ਕੁ ਕਾਰਗਰ ਸਾਬਤ ਹੁੰਦੀਆਂ ਤੇ ਕਿਹਦੇ ਲਈ ਕਾਰਗਰ ਸਾਬਤ ਹੁੰਦੀਆਂ। ਇਹ 1 ਜੂਨ ਨੂੰ ਵੋਟਾਂ ਪੈ ਜਾਣਗੀਆਂ ਤੇ 4 ਨੂੰ ਨਤੀਜੇ ਆ ਜਾਣਗੇ। ਬਿਲਕੁਲ ਸਹੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।